ਇੱਕ ਪਾਸੇ ਅਸੀਂ ਇਕੱਠੇ ਹੁੰਦੇ ਤੁਰੇ ਆ, ਦੂਏ ਪਾਸੇ ਸਾਨੂੰ ਦੇਖਦੇ ਆ ਸਿੱਖ ਇਕੱਠੇ ਹੁੰਦੇ ਤੁਰੇ ਆਉਂਦੇ। ਅੱਛਾ। ਉਹ ਨਹਿਰ ਅੱਗੇ ਸਾਡੇ ਵੱਢਤੀ, ਰਸਤਾ ਬੰਦ ਕਰਤਾ, ਸਾਨੂੰ ਉਹਨੇ ਹਮਲਾ ਕਰਤਾ, ਗੋਲੀ ਸ਼ੁਰੂ ਕਰਤੀ ਸਾਡੇ ਤੇ। ਜੋ ਟੱਗਾ ਸੀ, ਜੋ ਬਲ ਸੀ ਡਿੱਗ ਪਿਆ, ਜੋ ਬੰਦਾ ਸੀ ਤਾਂ ਰਿਵਾਹੇ ਤੇ ਖੜਾ ਸਭ ਡਿੱਗ ਪਏ। ਮੁੰਡਿਆਂ ਨੇ ਕਿਹਾ ਵੀ ਸਾਤੋਂ ਬੱਚੀਆਂ ਖੋਈਆਂ ਜਾਣੀਆਂ, ਆਪ ਸ਼ਹੀਦ ਕਰ ਦਿਓ। ਮੇਰੀ ਭੈਣ ਵੀ ਉੱਥੇ ਮਾਰੀ ਗਈ, ਭਰਜਾਈ ਮਾਰੀ ਗਈ। ਮਰੀ ਦੇ ਉੱਤੇ ਮੇਰੇ ਭਰਾ ਨੇ ਉੱਤੇ ਬੱਚਾ ਪਾਤਾ ਹਿੱਕ ਤੇ। ਅੱਬੇ ਨੇ ਭਾਈ ਨੂੰ ਛੱਡਤਾ, ਮੈਨੂੰ ਵੀ ਧੱਕਾ ਦਿੱਤਾ ਪਿੱਛੇ, ਆਪ ਭੱਜ ਗਿਆ, ਉਹਦੀ ਜਾਨ ਲੈ ਕੇ। ਅੱਬਾ ਮੇਰਾ, ਮੈਂ ਉਹਦੀ ਬਾਂਹ ਫੜ ਲਈ। ਇੱਕ ਪਿੰਡ ਆ ਗਿਆ ਦਿਆਲ, ਦਿਨ ਛਿਪ ਚੱਲਿਆ। ਮੈਂ ਉਹਨਾਂ ਨੂੰ ਆਖਿਆ ਆਓ ਚੱਲੀਏ ਆਪਾਂ ਪਿੰਡ 'ਚ, ਤੇ ਜੇ ਮੁਸਲਮਾਨ ਬੈਠੇ ਹੋ ਤਾਂ ਰੋਟੀ ਆਪਾਂ ਨੂੰ ਮਿਲ ਜੂਗੀ। ਉੱਥੇ ਆ ਕੇ ਮਸਜਿਦ ਦੇ ਵਿੱਚ, ਭਰੀ ਹੋਈ ਮਸਜਿਦ ਹੋਵੇ, ਦੁਨੀਆ ਵੱਡੀ ਚੁੱਕੀ ਹੋਈ, ਕੋਈ ਸਾਹਿਬ ਤੇ ਕੋਈ ਕਿਵੇਂ ਕਿਵੇਂ 100-200 ਆਦਮੀ ਹੋਵੇ ਉਸ ਮਸਜਿਦ ਦੇ ਵਿੱਚ। ਸਾਰੇ ਸੌਂ ਗਏ ਅਸੀਂ। ਜੇ ਸੌਂ ਗਏ ਤਾਂ ਉਹਨੇ ਆਪਦੀਆਂ ਕੁੜੀਆਂ ਉਠਾ ਲਈਆਂ, ਮੇਰੇ ਅੱਬੇ ਨੇ ਆਪਦੀਆਂ, ਤੇ ਸਾਨੂੰ ਤਿੰਨਾਂ ਮੁੰਡਿਆਂ ਨੂੰ ਉਠਾਇਆ, ਉਹ ਬੱਚੀਆਂ ਉੱਥੇ ਹੀ ਛੱਡਦੀਆਂ। ਹਾਂਜੀ, ਉਹ ਛੱਡਦੀਆਂ। ਉਹ ਰੋਟੀਆਂ ਜਿਹੜੀਆਂ ਸੀ ਉਹ ਸਾਨੂੰ ਫੜਾਤੀਆਂ, ਖਾ ਕੇ ਤੇ ਉੱਥੇ ਬੈਠੇ ਆ। ਜਦੋਂ 5-7 ਸਿੱਖ ਹੋਰ ਆ ਗਏ, ਭੱਜ ਗਿਆ ਕਿ ਕੁੜੀਆਂ ਦੋਏ ਫੜ ਲਈਆਂ। ਭੂਆ ਮੇਰੀ ਵੀ, ਭੈਣ ਵੀ ਚਾਚੇ ਦੀ, ਉਹ ਹੀ ਫੜ ਲਈ। ਬੰਦੇ ਸਿੱਖ ਖੜੇ ਆ ਪੁਲ ਦੇ ਉੱਤੇ, ਕਮ ਸੇ ਕਮ 100 ਮੁੜੇ। ਉਹ ਕਹਿੰਦੇ ਮੁਸਲੇ ਇੱਧਰ ਆ ਓਏ, ਭਾਰਤ ਦੇ ਅਸੀਂ ਰੋਈ ਜਾਂਦੇ ਖੜੇ। ਉਹ ਲਗਾ ਮਾਰਨ, ਪਿੱਛੋਂ ਇੱਕ ਆਵਾਜ਼ ਦਿੰਦਾ, ਉਹ ਕਹਿੰਦਾ ਤੇਰਾ, ਕਹਿੰਦੇ ਨੇ ਆਪਾਂ ਕਹਿੰਦੇ ਦੀਨ, ਉਹ ਕਹਿੰਦਾ ਧਰਮ, ਤੇਰਾ ਇਹ ਧਰਮ ਰੱਖ ਲਿਆ, ਤੂੰ ਇਹਦੀ ਜਾਨ ਛੱਡ ਦੇ। ਇਹ ਰਾਜੇ ਨੇ ਆਖਿਆ ਵੀ ਜਿਹੜਾ ਮੁਸਲਮਾਨ ਦੇ ਬੱਚੇ ਨੂੰ ਪਨਾਹ ਦੇਵੇ ਨਾ, ਉਹਨੂੰ ਵੀ ਮਾਰ ਦੇ, ਉਹਦੇ ਬੱਚੇ ਮਾਰ ਦੇ, ਘਰ ਵੀ ਸਾੜ ਦੇ, ਮੁਸਲਮਾਨ ਦਾ ਬੀਜ ਛੱਡਣਾ ਨਹੀਂ। 6 ਦਿਨ ਮੈਂ ਕਮਾਚ ਪਿਆ ਰਿਹਾ, ਤੇਲ ਪੈਣੀ ਸੁਬਾਹ ਰਾਤ ਨੂੰ, ਪੱਤਾ ਥੱਲੇ ਕਰਨਾ, ਮੂੰਹ ਚੁੱਕਾ ਪਾਣੀ ਦਾ ਪੈਣਾ। ਇਹ ਵਿੱਚੋਂ ਨਿਕਲਿਆ ਰੋਟੀ ਜਿਹੜੀ ਫੜਾ ਜਾਂਦਾ ਸੀ ਲਿਆ ਕੇ, ਰੋਟੀਆਂ ਇਹ ਲਿਆਉਂਦਾ ਸੀ। ਉਹ ਇੱਥੋਂ ਬੰਨਣ ਲੱਗਦੇ ਪਿੰਡੇ ਤੇ ਰੋਟੀਆਂ, ਸਾਰੇ ਪਿੰਡੇ ਰੋਟੀਆਂ ਬੰਨ ਲੈਂਦਾ ਸੀ, ਤੇ ਉੱਤੋਂ ਕੱਪੜੇ ਪਾ ਲੈਂਦਾ। ਚੌਂਕ ਵਿੱਚ ਜਾ ਕੇ ਮੈਂ ਪੁੱਟ ਤੇ ਲਾ ਕੇ ਬਹਿ ਗਿਆ, ਵੀ ਆਪੇ ਆਊ ਕੁਮਾਰ। ਮਿੱਟੀ ਦਾ ਪੁੱਤਲਾ ਮੈਂ ਖੈਰ ਰੋ ਪਿਆ। ਮੈਂ ਨਲਕੇ ਦੇ ਬਾਹਰ ਨਵਾਇਆ, ਹਾਂਜੀ ਨਵਾਇਆ, ਆਪ ਮਰਦਾ ਰਿਹਾ। ਉਹਨੇ ਜਾ ਕੇ ਮੁੰਡਾ ਫੜ ਲਿਆ, ਜਾ ਕੇ ਉੱਥੇ ਬਾਹਰ ਬੁਲਾਣੇ ਨੇ, ਤੇ ਬਲੀ ਬਲੀ ਚੱਕ ਜਾ ਕੇ ਮੰਜਾ ਮਾਈ ਦਾ ਸਾਹਮਣੇ ਡਾਲਤਾ। ਇੱਧਰ ਆ ਮੂੰਹ ਕਹਿੰਦਾ, ਉਹ ਮੇਰੀ ਮਾਂ ਹੁਣ ਆਈ ਹੈ। ਇੱਕ ਵਾਰ ਮੈਂ 47 ਕਿਵੇਂ ਭੁੱਲ ਜਾ, ਮੇਰਾ ਸਭ ਕੁਝ ਲੁੱਟ ਕੇ ਲੈ ਗਈ। ਮੈਂ 47 ਕਿਵੇਂ ਭੁੱਲ ਜਾ, ਮੇਰਾ ਸਭ ਕੁਝ ਲੁੱਟ ਕੇ ਲੈ ਗਈ। ਸਿਰ ਦੀ ਪੱਗ ਹਵਾਵਾਂ ਸੁੱਟੀ, ਸਿਖਰ ਦੁਪਹਿਰੇ ਸ਼ਾਮ ਜੀ ਪੈ ਗਈ। ਇਹ 47 ਦੀ ਇੱਕ ਸਟੋਰੀ, ਵੰਡ ਦੀ ਸਟੋਰੀ, ਪਾਰਟੀਸ਼ਨ ਦੀ ਇੱਕ ਨਵੀਂ ਸਟੋਰੀ ਦੇ ਨਾਲ ਤੁਹਾਡਾ ਵੀਰ ਇਜਾਜ਼ ਪਾਰਸ। ਸਭ ਵੀਰਾਂ ਨੂੰ ਅਸਲਾਮ ਅਲੈਕਮ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਰਿਆਸਤ ਪਟਿਆਲਾ, ਪਿੰਡ ਭਦੌੜ ਦੇ ਇੱਕ ਬਜ਼ੁਰਗ ਸਾਡੇ ਨਾਲ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਸ ਤੋਂ ਜੁੜਦੇ ਆ ਬਾਬਾ ਜੀ ਨਾਲ। ਬਾਬਾ ਜੀ ਅਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਬਾਬਾ ਜੀ ਤੁਹਾਡਾ ਨਾਮ, ਤੁਹਾਡੇ ਬਾਪੂ ਦਾ ਨਾਮ? ਫਤਿਹਦੀਨ ਹੈ ਜੀ ਮੇਰਾ ਨਾਮ। ਤੇ ਅੱਬਾ ਜੀ ਦਾ ਨਾਮ? ਖੈਰਦੀਨ। ਖੈਰਦੀਨ। ਹਾਂਜੀ ਬਾਬਾ ਜੀ ਤੁਹਾਨੂੰ ਆਪਣਾ ਪਿੰਡ ਭਦੌੜ ਕਿੰਨਾ ਕੁ ਯਾਦ ਆ? ਉਹਦੇ ਬਾਰੇ, ਆਪਣੇ ਪਿੰਡ ਬਾਰੇ ਪਹਿਲਾਂ ਤਾਂ ਦੱਸੋ ਥੋੜਾ ਜਿਹਾ। ਸਾਰਾ ਹੀ ਯਾਦ ਆ ਜੀ, ਚੰਗੀ ਤਰ੍ਹਾਂ ਦੱਸੋ। ਚੰਗੀ ਤਰ੍ਹਾਂ ਯਾਦ ਆ। ਕਿਵੇਂ ਪਿੰਡ ਦਾ ਨਕਸ਼ਾ ਕਿਵੇਂ ਸੀ? ਪਿੰਡ ਦੇ ਵਿੱਚ 3-4 ਕਿਲੇ ਸੀ। ਇੱਕ ਦੇ ਵਿੱਚ ਨੱਥਾ ਸਿੰਘ ਸਰਦਾਰ ਸੀ, ਉਹ ਰਾਜੇ ਦੇ ਭਰਾ ਸੀ, ਪਟਿਆਲੇ ਆਏ ਦੇ, ਰਿਆਸਤ ਸੀ ਨਾ, ਉਹ ਰਾਜੇ ਦੇ ਭਰਾ ਸੀ। ਤੇ ਇੱਕ ਨਾ ਹਰਜੰਗ ਸੀ, ਹਰਜੰਗ ਰਾਜੇ ਦਾ ਭਰਾ। ਇੱਕ ਹੋਰ ਸੀ, ਉਹਦਾ ਮੈਨੂੰ ਚੇਤੇ ਨਹੀਂ ਹੈ।
4 ਕਿਲੇ ਸੀ ਅੱਛਾ ਵੱਡੇ। ਅੱਛਾ ਉਹਦੇ ਅਗਲੇ ਪਾਸੇ ਸਾਡੇ ਬਾਜ਼ਾਰ ਤੁਰ ਪੈਂਦੇ ਸੀ। ਅੱਛਾ ਹਾਂਜੀ 6-7 ਮਸੀਤਾਂ ਵੀ ਸੀ, ਅੱਛਾ 6-7 ਮਸਜਿਦਾਂ ਸੀ। ਹਾਂਜੀ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਸੀ ਸਾਨੂੰ ਕਿਸੇ ਕਿਸਮ ਦੀ ਵੀ। ਅੱਛਾ ਅਸੀਂ ਲੜ ਵੀ ਪੈਂਦੇ ਸੀ ਆਪਸ ਵਿੱਚ, ਹੂੰ ਕੁੱਟਦੇ ਉਹਨਾਂ ਨੂੰ ਵੀ ਸੀ, ਉਹ ਸਾਨੂੰ ਕੁੱਟਦੇ ਸੀ। ਹੂੰ ਹਾਂਜੀ ਜੇ ਮਾੜੇ ਤਗੜੇ ਨੂੰ ਕੁੱਟਣਾ ਹੀ ਹੁੰਦਾ ਨਾ, ਹੂੰ ਉਹ ਸਾਨੂੰ ਕੁੱਟਦੇ ਸੀ, ਅਸੀਂ ਉਹਨਾਂ ਨੂੰ ਵੀ ਕੁੱਟਦੇ ਸੀ। ਹੂੰ ਤੇ ਸਾਡਾ ਮਹੱਲਾ ਸੀ ਗਰੇਵਾਲ, ਹੂੰ ਮਹੱਲੇ ਸੀ ਨਾ ਅੱਡੋ ਅੱਡੀ, ਅੱਛਾ ਅੱਛਾ ਗਰੇਵਾਲ ਮਹੱਲਾ ਸੀ ਸਾਡਾ। ਅੱਛਾ ਸਾਡੇ ਪਿਛਲੇ ਪਾਸੇ ਬੁੱਟਰਾਂ ਵਾਲਾ ਗੁਆੜ। ਅੱਛਾ ਹਾਂਜੀ ਸਾਡੇ ਪਿਛਲੇ ਪਾਸੇ ਬੁੱਟਰਾਂ ਵਾਲਾ ਗੁਆੜ ਸੀਗਾ। ਅਸੀਂ ਕੌਮ ਦੇ ਰਾਜਪੂਤ, ਅੱਛਾ ਹਾਲ ਸਾਨੂੰ ਹਾਰ ਨਹੀਂ ਪਈ ਹੋਈ ਆ, ਹਾਰ ਰਾਜਪੂਤ ਆ ਕੌਮ ਦੇ। ਅੱਛਾ ਅਸੀਂ ਜਿਸ ਵਕਤ ਇਹ ਕੰਮ ਹੋਣ ਲੱਗਾ ਨਾ, ਸਾਨੂੰ ਕੋਈ ਪਤਾ ਨਹੀਂ। ਅੱਛਾ ਅਸੀਂ ਤਾਂ ਜਹਾਜ਼ ਦੇਖਣੇ ਤਾਂ ਜਹਾਜ਼ ਨੂੰ ਸੰਗਲ ਪਾ ਕੇ ਲਈ ਜਾਂਦੇ ਸੀ। ਅੱਛਾ ਸੰਗਲ ਪਾ ਕੇ ਜਹਾਜ਼ਾਂ ਦੇ ਮਗਰ, ਮਾੜਾ ਜਹਾਜ਼ ਮਗਰ ਬੰਨਿਆ ਹੋਣਾ ਤੇ ਸੰਗਲ ਪਾਇਆ ਹੋਣਾ, ਅੱਛਾ ਮਗਰ ਜਾਣਾ, ਅੱਛਾ ਉਹ ਦੇਖਣਾ। ਅੱਛਾ ਫਿਰ ਸਾਨੂੰ ਇਹ ਪਤਾ ਲੱਗਾ ਵੀ ਆਹ ਪਿੰਡ ਨਾਲੋਂ ਸਾਡੀ ਰਿਆਸਤ, ਅਸੀਂ ਉਹਨੂੰ ਦੂਏ ਨੂੰ ਅੰਗਰੇਜ਼ੀ ਇਲਾਕਾ ਕਹਿੰਦੇ ਸੀ ਸਾਰਿਆਂ ਨੂੰ। ਅੱਛਾ ਹੈਂ ਤੇ ਪਿੰਡ ਕੋਲੇ ਹਿੰਮਤਪੁਰਾ, ਅੱਛਾ ਮੱਜੂਕੇ, ਅੱਛਾ ਅਲਕੜੇ, ਸਹਿਣਾ, ਬੀਲੀ, ਤਲਵੰਡੀ, ਛੰਨਾ, ਇਹੋ ਜਿਹੇ ਪਿੰਡ ਹੈ ਸੀ ਉੱਥੇ ਸਾਡੇ ਆਲੇ ਦੁਆਲੇ। ਸਾਡਾ ਪਿੰਡ ਭਦੌੜ ਸੀ। ਅੱਛਾ ਅੱਛਾ ਉਹਦੇ ਵਿੱਚ ਅਸੀਂ ਉਹ ਜੇ ਦੇਖਣੇ, ਫਿਰ ਬਾਅਦ ਦੇ ਵਿੱਚ ਜਦੋਂ ਬਾਹਰ ਅੰਗਰੇਜ਼ੀ ਇਲਾਕੇ ਦੇ ਵਿੱਚ, ਅਸੀਂ ਅੰਗਰੇਜ਼ੀ ਇਲਾਕਾ ਬੋਲਦੇ ਜਾਂ ਰਿਆਸਤ ਜਾਂ ਕੋਈ ਵੀ ਹੈ, ਜਿੱਥੇ ਅੰਗਰੇਜ਼ਾਂ ਦਾ ਕੰਟਰੋਲ ਹੈਗਾ ਸੀ। ਸਾਡੇ 'ਚ ਕੰਟਰੋਲ ਕੋਈ ਨਹੀਂ ਸੀ। ਸਾਡੇ ਅਸੀਂ ਬੈਠੇ ਸੀ, ਸਾਨੂੰ ਕੋਈ ਪਾਸੇ ਵੱਢ ਟੁੱਕ ਹੋਣ ਲੱਗ ਗਈ, ਅੱਛਾ ਲੋਕ ਭੱਜ ਭੱਜ ਕੇ ਸਾਡੇ ਪਿੰਡ ਨੂੰ ਆਉਣ ਲੱਗ ਗਏ। ਤੁਸੀਂ ਉਦੋਂ ਪੜ੍ਹਦੇ ਸੀ ਜਾਂ ਕੀ ਕਰਦੇ ਸੀ? ਮੈਂ ਉਸ ਵੇਲੇ ਪਹਿਲਾਂ ਮਸਜਿਦ 'ਚ ਇੱਕ 'ਚ ਪੜ੍ਹਦਾ ਸੀ, ਅੱਛਾ ਜਮਾਨ ਨਹੀਂ ਤੁਰਦੀ ਸੀ। ਫਿਰ ਉੱਥੋਂ ਮੈਨੂੰ ਅੱਬੇ ਨੇ ਇੱਕ ਹੋਰ ਮਸਜਿਦ ਦੇ ਵਿੱਚ ਲਾਤਾ, ਉੱਥੇ ਹੀ ਪੜ੍ਹਦੇ ਰਹੇ। ਫਿਰ ਇੱਕ ਜਲਾਹਾ ਸੀ, ਉਹ ਜਲਾਹੇ ਦੇ ਕੋਲੇ ਸਾਨੂੰ ਪੜ੍ਹਨ ਲਾਤਾ, ਉਹ ਤਾਣੀ ਬੁਣਦਾ ਹੁੰਦਾ ਸੀ। ਅੱਛਾ ਫਿਰ ਉੱਥੋਂ ਹਟਾ ਲਿਆ। ਫਿਰ ਇੱਕ ਸਾਡੇ ਨਾਲ ਪੈਲੀ ਸਾਡੀ ਸੀ, ਨਾਲ ਪਿੰਡ ਦੇ, ਪਿੰਡ ਦੇ ਨਾਲ ਪੈਲੀ ਸਾਡੀ, ਉੱਥੇ ਇੱਕ ਪਾਸੇ ਚੂੜਿਆਂ ਦਾ ਮਹੱਲਾ ਸੀ, ਦੂਏ ਪਾਸੇ ਵੀ ਚੂੜਿਆਂ ਦਾ ਮਹੱਲਾ ਸੀ। 7 ਮਹੱਲੇ ਚੂੜਿਆਂ ਦੇ ਸੀ ਇਸ ਪਿੰਡ ਦੇ, ਚੂੜਿਆਂ 7 ਮਹੱਲੇ ਸੀ। ਤਾਂ ਸਰਦਾਰਾਂ ਦੇ ਕਿੰਨੇ ਕੁ ਪਿੰਡ ਘਰ ਹੈਗੇ ਸੀ? ਸਰਦਾਰਾਂ ਦੇ ਕਿਲੇ ਸੀ 2-3 ਵੱਡੇ। ਅੱਛਾ ਸਾਥੋਂ ਉਹ ਵੰਡਾਈ ਲੈਂਦੇ ਸੀ, 10ਵਾਂ 12ਵਾਂ ਹਿੱਸਾ ਅਸੀਂ ਫਸਲ ਦੇ ਵਿੱਚ ਉਹਨਾਂ ਨੂੰ ਦਿੰਦੇ ਸੀ। ਤਾਂ ਸਰਦਾਰ ਜਿਹੜੇ, ਉਹਨਾਂ ਦਾ ਨਾਂ ਕੋਈ ਯਾਦ ਆ? ਨਥਾ ਸਿਉਂ, ਅੱਛਾ ਹਰਜੰਗ, ਅੱਛਾ ਹਾਂਜੀ ਇਹ ਨਾਂ ਸੀ ਉਹਨਾਂ ਦੇ। ਦੂਏ ਦਾ ਮੈਨੂੰ ਨਹੀਂ ਪਤਾ। ਹੋਰ 3 ਕਿਲੇ ਸੀ, 4 ਸੀ। ਅੱਛਾ ਇੱਕ ਮਾਈ ਦਾ ਕਿਲਾ ਕਹਿੰਦੇ ਹੁੰਦੇ ਸੀ, ਮਾਈ ਦਾ ਕਿਲਾ, ਅੱਛਾ ਉਹ ਵੀ ਸਰਦਾਰਾਂ ਦੇ ਸੀ। ਉਹ ਪੈਲੀ ਜੇ ਸੀ ਸਾਡੀ ਨਾਲ, ਪਿੰਡ ਦੇ ਨਾਲ ਸੀ ਪੈਲੀ ਸਾਡੀ। ਉਹਦੇ ਪਾਸੇ ਚੂੜਿਆਂ ਦਾ ਮੇਲਾ ਸੀ, ਇੱਕ ਪਾਸੇ ਦੂਏ ਪਾਸੇ ਚੂੜਿਆਂ ਦਾ ਮਹੱਲਾ ਸੀ। ਨਾਲ ਘੁਮਿਆਰਾਂ ਦੇ ਘਰ ਵੀ ਹੈ ਸੀ। ਘੁਮਿਆਰਾਂ ਦੀ ਕੰਧ ਘੜਿਆਂ ਦੀ ਬਣਾਈ ਹੋਈ ਸੀ। ਹਾਂਜੀ ਘੜਿਆਂ ਦੀ ਕੰਧ ਬਣਾ ਕੇ ਨਾ, ਅਸੀਂ ਉੱਤੇ ਚੜ੍ਹ ਜਾਣਾ, ਨਿੰਮ ਸੀ ਵੱਡੀ ਸਾਈ ਖੜੀ, ਉੱਤੇ ਜਾ ਕੇ ਨਮੋਲੀਆਂ ਖਾਣੀਆਂ ਨਿੰਮ ਦੀਆਂ। ਹਾਂਜੀ ਘੁਮਿਆਰਾਂ ਕਹਿੰਦੇ ਘੜਿਆਂ ਤੋਂ ਚੜ੍ਹ ਕੇ ਅਸੀਂ ਜਾ ਕੇ ਨਮੋਲੀਆਂ ਖਾਣੀਆਂ। ਫਿਰ ਜਦੋਂ ਕੰਮ ਚੱਲਿਆ ਨਾ, ਉਹ ਲੋਕ ਸਾਡੇ ਪਿੰਡ ਨੂੰ ਆਉਣ ਲੱਗ ਗਏ। ਅੱਛਾ ਨਾਲ ਨਾਲ ਤੇ ਪਿੰਡਾਂ ਦੇ ਲੋਕ ਜਦ ਵਡਾਂਗਾ ਸ਼ੁਰੂ ਹੋਇਆ ਤੇ ਤੁਹਾਡੇ ਵਾਲੇ ਆਉਣ ਡਾ ਪਏ। ਈਦ ਪੜ੍ਹੀ ਅਸੀਂ ਪਹਿਲਾਂ, ਈਦ ਪੜ੍ਹੀ ਛੋਟੀ, ਈਦ ਪੜ੍ਹ ਕੇ ਕਹਿਣ ਲੱਗੇ ਵੀ ਆਪਾਂ ਚੱਲੀਏ, ਪਾਕਿਸਤਾਨ ਆਪਣਾ ਬਣ ਗਿਆ, ਆਪਾਂ ਚੱਲੀਏ। ਸਾਡੇ ਕੋਲ ਸੀ ਹਿੰਮਤਪੁਰਾ, ਹਿੰਮਤਪੁਰੇ ਡੋਗਰ ਸੀ ਬੜੇ ਮਸ਼ਹੂਰ, ਉਹਨਾਂ ਜ਼ਮੀਨ ਦੇ ਵਿੱਚ ਭੋਰੇ ਸੀ ਡੋਗਰਾਂ ਦੇ। ਉਹ ਡੋਗਰ ਉੱਠ ਕੇ ਸਾਡੇ ਵਿੱਚ ਆ ਗਏ। ਜ਼ਿਲ੍ਹੇ ਫਿਰੋਜ਼ਪੁਰ ਸੀ ਉਹ, ਕੋਲੇ ਸੀ ਉਹ। ਕਹਿੰਦੇ ਸਰ ਡੋਗਰ ਉੱਠਿਆ, ਆਪਣਾ ਕੀ ਕਰ ਸਕਦੇ ਆਪਾਂ, ਚੱਲੀਏ ਆਪਾਂ। ਅਸੀਂ ਮਸ਼ਵਰਾ ਕਰਕੇ ਸੁਬਾਹ ਨੂੰ ਗੱਡੇ ਜੋੜ ਲਏ, ਕਿਸੇ ਨੇ ਤੁਰ ਪਿਆ, ਕੋਈ ਦੁਨੀਆ ਪਾਸਿਓਂ ਵੀ ਆਈ ਹੋਈ ਸੀ, ਕਾਫਲਾ ਬਣ ਕੇ ਤੁਰ ਪਿਆ। ਉਹ ਜਿਹੜਾ ਡੋਗਰਾ ਸੀ, ਇੱਧਰ ਨੂੰ ਨਹੀਂ ਜਾਣਾ ਹੈ ਇਸ ਪਾਸੇ ਨੂੰ, ਇਸ ਪਾਸੇ ਡੋਗਰਾ, ਕਹਿੰਦੇ ਡੋਗਰਾ ਦੋਗਰ ਤੁਰੇ ਲੋਕ ਕਹਿਣਗੇ। ਦੂਏ ਪਾਸੇ ਨੂੰ ਤੁਰੇ, ਰਿਆਸਤ ਫਰੀਦਕੋਟ ਨੂੰ ਤੁਰ ਪਏ ਅਸੀਂ। ਤੁਸੀਂ ਫਰੀਦਕੋਟ ਨੂੰ ਟੁਰ ਪਏ? ਰਿਆਸਤ ਫਰੀਦਕੋਟ ਦੀ ਸੀ, ਉਧਰ ਨੂੰ ਚਲੇ ਗਏ। ਪਹਿਲਾ ਪੜਾਅ ਅਸੀਂ ਕੀਤਾ ਇੱਕ, ਫਿਰ ਇੱਕ ਸ਼ਹਿਰ ਸੀ ਗੁਰੂ ਕਾ ਕੋਠਾ, ਹਾਂਜੀ ਉਹ ਸ਼ਹਿਰ ਸੀ। ਉੱਥੋਂ ਅਖੀਰ ਸੀ ਰਿਆਸਤ ਪਟਿਆਲੇ ਦੀ। ਰਿਆਸਤ ਪਟਿਆਲਾ ਬਿਲਕੁਲ ਬੈਠਾ ਸੀ, ਉਹਨੂੰ ਕੋਈ ਡਰ ਨਹੀਂ ਸੀ ਜੀ। ਉੱਥੋਂ ਅਗਲੇ ਪਾਸੇ ਅਸੀਂ ਉਸ ਰਾਤ ਕੱਟੀ, ਪਹਿਰੇ ਪੂਰੇ ਲਾ ਕੇ, ਤੇ ਕਾਫਲਾ ਕਾਫੀ ਸੀ 2-4 ਮੀਲਾਂ ਦੇ ਵਿੱਚ। ਸਾਰਾ ਮੁਸਲਮਾਨਾਂ ਦਾ ਕਾਫਲਾ ਸੀ ਉਹ। ਜਦੋਂ ਟੱਪ ਗਏ ਨਾ ਅਸੀਂ ਰਿਵਾਹੇ ਦੇ ਉੱਤੇ ਸਾਡੇ ਗੱਡੇ ਸੀ, ਬਾਕੀ ਦੁਨੀਆ ਥੱਲੇ ਪਾਸੇ ਆਸੇ ਤੁਰੀ ਆਉਂਦੀ ਸੀ। ਅਸੀਂ ਅਗਲੇ ਪਾਸੇ ਪੱਕੀ ਸੜਕ ਮੈਂ ਉੱਥੇ ਦੇਖੀ ਆ ਪਹਿਲਾਂ। ਘਣੀਆਂ ਸ਼ਹਿਰ ਸੀ ਇੱਕ ਬਾਜਾ,
ਘਣੀਆਂ ਮਸ਼ਹੂਰ ਹੈ। ਹਾਂਜੀ, ਇੱਕ ਘਣੀਆਂ, ਇੱਕ ਪਾਸੇ ਬਾਜਾ, ਰਿਆਸਤ ਫਰੀਦਕੋਟ ਦੇ ਵਿੱਚ। ਬਾਜਾ ਖਾਨਾ ਹਰਜੀਤ ਬਰਾੜ ਦਾ ਪਿੰਡ, ਕਬੱਡੀ ਵਾਲੇ ਵੀ ਸਾਰੇ ਨੋਟ ਕਰ ਲਓ, ਫਰੀਦਕੋਟ ਦੇ ਵਿੱਚ ਬਾਜਾ ਖਾਨਾ ਹਰਜੀਤ ਬਰਾੜ ਲੈਜੈਂਡ ਕਬੱਡੀ ਖਿਡਾਰੀ, ਉਹਦਾ ਪਿੰਡ। ਇੱਕ ਪਾਸੇ ਬਾਜਾ ਖਾਨਾ, ਦੂਏ ਪਾਸੇ ਘਣੀਆਂ। ਘਣੀਆਂ। ਹਾਂ, ਉਹ ਬਾਜੇ ਤੋਂ ਘਣੀਆਂ ਨੂੰ ਛੱਡ ਕੇ ਜਾਂਦੀ ਸੀ, ਬਾਕੀ ਗੱਡੇ ਗਾਂਹ ਪਛਾਣ ਸੀ। ਸਾਡਾ ਗੱਡਾ ਕੋਲੇ ਉਹਦੇ ਖੜ ਗਿਆ ਸੜਕ ਦੇ। ਇੱਕ ਪਾਸੇ ਅਸੀਂ ਇਕੱਠੇ ਹੁੰਦੇ ਤੁਰੇ ਆ, ਦੂਏ ਪਾਸੇ ਸਾਨੂੰ ਦੇਖਦੇ ਆ ਸਿੱਖ ਇਕੱਠੇ ਹੁੰਦੇ ਤੁਰੇ ਆਉਂਦੇ। ਸਿੱਖ ਉਹ ਸਾਨੂੰ ਦੇਖਦੇ ਆ ਸਾਥੋਂ ਕੋਈ ਮੀਲ ਅੱਧਾ ਮੀਲ ਪਿੱਛੇ ਹਟਵੇਂ, ਸਾਨੂੰ ਨਹਿਰ ਤੋਂ ਦੇਖਦੇ ਆ। ਉੱਥੇ ਆ ਕੇ ਨਹਿਰ ਸਾਡੇ ਅੱਗੇ ਵੜਤੀ ਉਹਨਾਂ ਨੇ। ਨਹਿਰ ਵਾਹਵਾ ਸੀ, ਹਾਂਜੀ, ਜਿੱਡੀ ਗਾਹ ਨਹਿਰ ਹੈ ਨਾ ਜੋ ਜ਼ਿਆਦਾ ਸੀ। ਉਹ ਨਹਿਰ ਅੱਗੇ ਸਾਡੇ ਵੜਤੀ, ਰਸਤਾ ਬੰਦ ਕਰਤਾ। ਰਸਤਾ ਬੰਦ ਕਰਕੇ ਉਹਨਾਂ ਨੇ ਸਾਨੂੰ ਨੇ ਹਮਲਾ ਕਰਤਾ। ਉਹ ਜਿਹੜੇ ਆਉਂਦੇ ਸੀ, ਸਾਡੇ ਮੁੰਡੇ ਪਏ, ਮੁਸਲਮਾਨ ਪੈ ਗਏ ਉਹਨਾਂ ਨੂੰ। ਸਾਡੇ ਵੀ ਵਿੱਚ ਸ਼ਹੀਦ ਹੋਣੇ ਸੀ, ਉਹ ਵੀ ਇੱਥੇ ਮਾਰੇ, ਬਰਛੇ ਬੁਰਛੇ ਖੋ ਕੇ, ਰਫਲਾਂ ਖੋ ਕੇ ਲਿਆਏ, ਦੁਬਾਰਾ ਮੁੜ ਕੇ ਆਏ। ਉਹ ਭੱਜ ਗਏ। ਤੁਹਾਡੇ ਕੋਲ ਰਫਲਾਂ ਹੈ ਸੀ? ਵਿੱਚ ਹੈ ਹੀ ਸੀ ਨਾ ਜੀ, ਕਿਸੇ ਕਿਸੇ ਬੰਦੇ ਕੋਲ ਹੁੰਦੀਆਂ ਹੀ ਆ ਨਾ, ਬਾਕੀ ਘੱਟ ਵੱਧ ਹੀ ਹੁੰਦੀਆਂ ਨਾ। ਅਸਲਾ ਤਾਂ ਉਹੀ ਹੁੰਦਾ ਜਿੰਨਾ ਕੁ ਹੁੰਦਾ ਥੋੜ੍ਹਾ ਬਹੁਤਾ ਹੀ, ਸਾਨੂੰ ਕਿਹਾ ਪਿੱਛੇ ਮਿਲਣਾ ਸੀ। ਉਹਨਾਂ ਨੇ ਫੇਰ ਇਕੱਠੇ ਹੋ ਕੇ ਫੇਰ ਪੈ ਗਏ। ਉਦੋਂ ਟਾਈਮ ਸੀ 10 ਦਾ ਜਦੋਂ ਇਹ ਕੰਮ ਹੁੰਦਾ। ਬਾਅਦ ਦੇ ਵਿੱਚ 12 ਦੇ 1 ਵਜੇ ਕਰੀਬ ਨਾਲ ਸਾਨੂੰ ਫੇਰ ਪਏ ਆ, ਇਕੱਠੇ ਹੋ ਗਏ। ਸਾਡੇ ਮੁੰਡੇ ਫੇਰ ਗਏ, ਬੰਦੇ ਫੇਰ ਗਏ, ਫੇਰ ਭਜਾਤੇ। ਉਹ ਮਾਰੇ ਵੀ, ਜਿਹਨੇ ਮਰੇ ਆਪ ਵੀ ਇੱਥੇ ਸ਼ਹੀਦ ਹੋਣਾ ਹੀ ਸੀ ਨਾ। ਅਸੀਂ ਬੈਠੇ ਹਾਂ ਰਜਵਾਹੇ ਦੇ ਥੱਲੇ, ਬੈ ਖਤਾਨਾ 'ਚ। ਰਜਵਾਹਾ ਉੱਚਾ ਸੀ, ਥੱਲੇ ਨੀਵੀਂ ਥਾਂ 'ਤੇ ਦੁਨੀਆ ਬੈਠੀ ਆ। ਅਤੇ ਇਸ ਪਾਸੇ ਉਹ ਆ, ਇੱਕ ਪਾਸੇ ਅਸੀਂ ਆ, ਇੱਕ ਪਾਸੇ ਉਹ ਆ। ਖਤਾਨਾ 'ਚ ਬੈਠੇ ਹਾਂ, ਅਤੇ ਖਤਾਨਾ 'ਚ ਕਿਤੇ ਪਾਣੀ ਥੋੜ੍ਹਾ ਬਹੁਤਾ ਹੈ ਸੀ, ਕਿਤੇ ਨਹੀਂ ਸੀ। ਅਸੀਂ ਬੈਠੇ ਹਾਂ, ਫਿਰ ਮਿਲਟਰੀ ਆਈ ਆ ਫਰੀਦਕੋਟੀਏ ਦੀ। ਮਿਲਟਰੀ ਦੀਆਂ ਗੱਡੀਆਂ 6-7 ਸੀ, ਜਿਹਦੇ 5-4 ਸਿਪਾਹੀ ਸੀ। ਸਾਡੇ ਬੰਦਿਆਂ ਨੇ ਅਸਲਾ ਸਿੱਟਤਾ, ਜਿਹਦੇ ਕੋਲ ਕੋਈ ਬਰਛਾ ਛੋਟੀ ਹੈ ਸੀ, ਸਿੱਟ ਕੇ ਉਹਨੇ ਹੱਥ ਖੜੇ ਕਰਤੇ ਵੀ ਅਸੀਂ ਥੋੜ੍ਹੀ ਮਿਹਨਤ ਕਰਦੇ ਹਾਂ, ਤੁਹਾਡਾ ਇਹ ਕੁਛ ਨਹੀਂ ਲੈ ਕੇ ਚੱਲੇ, ਅਸੀਂ ਆਪਦੇ ਮੁਲਕ ਨੂੰ ਚੱਲੇ ਹਾਂ ਅਤੇ ਸਾਨੂੰ ਇਹ ਮਾਰਦੇ ਆ। ਉਹ ਕਹਿੰਦੇ ਤੁਹਾਨੂੰ ਰਾਜੇ ਨੇ ਘੱਲਿਆ ਸਾਨੂੰ ਤੁਹਾਡੀ ਇਮਦਾਦ ਵਾਸਤੇ, ਹਾਂਜੀ, ਸਾਨੂੰ ਜਾਣ ਦਿਓ। ਅਸਲ ਉਹਨਾਂ ਕੋਲ ਫੁੱਲ ਸੀ। ਜਦੋਂ ਉਹ ਨੰਗੇ ਛੱਡਤੇ, ਹੱਥ ਖੜੇ ਕੀਤੇ, ਅਸੀਂ ਦਾਲੇ ਦਾਲੇ ਖੜੇ ਆ, ਮੈਂ ਵੀ ਪਿੱਛੇ ਖੜਾ। ਉਹ ਖੜੇ ਆ ਦਾਲੇ ਦਾਲੇ, ਕਿਉਂ ਅਸੀਂ ਤਾਂ ਗੱਡੇ ਦੇ ਕੋਲ ਸੀ ਨਾ। ਉਹ ਜਾ ਕੇ ਉਹਨਾਂ ਜਾ ਕੇ ਨਾ ਗੋਲੀ ਸ਼ੁਰੂ ਕਰਤੀ ਸਾਡੇ 'ਤੇ। ਜੋ ਟੱਗਾ ਸੀ, ਜੋ ਬਲ ਸੀ, ਡਿੱਗ ਪਿਆ। ਜੋ ਬੰਦਾ ਸੀ ਤਾਂ ਰਜਵਾਹੇ 'ਤੇ ਖੜਾ, ਸਭ ਡਿੱਗ ਪਏ। ਉੱਥੇ ਮੇਰੇ ਅੱਬੇ ਨੇ ਕਿਹਾ ਬਈ, ਬੱਚੇ ਜਿਹੜੇ ਸੀ ਨਿੱਕੇ ਨਿੱਕੇ ਸੀ, 6-7 ਭਰਾ ਸੀ ਅਸੀਂ, ਬਾਕੀ ਚਾਚੇ ਤਾਏ ਛੋੜਦੇ 6-7 ਅਸੀਂ ਸੀ, 7 ਭਾਈ ਸੀ। ਅੱਬੇ ਨੇ ਜਿਹੜੇ ਸਿਆਣੇ ਸੀ ਉਹਨੂੰ ਇੱਕ ਇੱਕ ਬੱਚਾ ਫੜਾਤਾ, ਜਿਹਦੇ ਮੂੰਹ ਹੁੰਦਾ ਲੈ ਕੇ ਭੱਜੋ। ਭਾਜੜ ਪੈ ਗਈ। ਕਮਾਦ ਖੜਾ ਸੀ ਇੱਕ ਪਾਸੇ, ਵਾਹਵਾ 5-7 ਕਿੱਲੇ। ਸ਼ਾਮ ਦਿਨ ਛਿਪਣ ਵਾਲਾ ਹੋ ਗਿਆ, ਛੋਟਾ ਦਿਨ ਰਹਿ ਗਿਆ। ਮੈਥੋਂ ਵੱਡਾ ਸੀ ਭਾਈ ਮੇਰਾ ਸਲੇਮਾਨ, ਇਹ ਉਹਨੇ ਚੱਕ ਲਿਆ ਅਤੇ ਮੈਨੂੰ ਨਾਲ ਲੈ ਲਿਆ। ਅਤੇ ਬਾਕੀ ਕੋਈ ਕਿਸੇ ਨੂੰ ਫੜਾਤਾ, ਕੋਈ ਕੁੜੀ ਲੈ ਗਈ, ਕੋਈ ਮੁੰਡਾ ਲੈ ਗਿਆ। ਅਤੇ ਉੱਥੇ ਬੱਚੀਆਂ, ਇੱਕ ਮੇਰੀ ਭੈਣ, ਇੱਕ ਮੇਰੀ ਭਰਜਾਈ, ਵੱਡੇ ਭਾਈ ਦਾ ਟੱਬਰ। 2 ਬੱਚੇ ਸੀ ਵੱਡੇ ਭਾਈ ਦੇ, 2 ਬੱਚੇ ਸੀ। ਮੁੰਸ਼ੀ ਸੀ ਮੇਰੇ ਭਾਈ ਨਾਲ ਵੱਡੇ ਨਾਲ, ਉਹਦੇ 2 ਬੱਚੇ ਸੀ। ਇੱਕ ਦਾ ਬੱਚਾ ਕਿਸੇ ਨੂੰ ਫੜਾਤਾ, ਇੱਕ ਉਹਦੇ ਕੋਲੇ ਸੀ 5-4 ਮਹੀਨਿਆਂ ਦਾ। ਉੱਥੇ ਮੁੰਡਿਆਂ ਨੇ ਕਿਹਾ ਵੀ ਸਾਥੋਂ ਬੱਚੀਆਂ ਖੋਈਆਂ ਜਾਣੀਆਂ, ਆਪ ਸ਼ਹੀਦ ਕਰ ਦਿਓ। ਜਿਹੜੀਆਂ ਜਵਾਨਾਂ ਬੱਚੀਆਂ ਆਪ ਸ਼ਹੀਦ ਕੀਤੀਆਂ। ਮੇਰੀ ਭੈਣ ਵੀ ਉੱਥੇ ਮਾਰੀ ਗਈ, ਭਰਜਾਈ ਮਾਰੀ ਗਈ। ਉਹ ਮਰੀ ਦੇ ਉੱਤੇ ਮੇਰੇ ਭਰਾ ਨੇ ਉੱਤੇ ਬੱਚਾ ਪਾਤਾ ਹਿੱਕ 'ਤੇ, ਹਾਂਜੀ, ਮਰੀ ਦੇ ਉੱਤੇ। ਆਪ ਭੱਜ ਗਏ। ਅੱਗੋਂ ਅਸੀਂ ਭੱਜੇ ਜਾਂਦੇ ਹਾਂ ਅਤੇ ਪਿੱਛੇ ਸਿੱਖ ਚੜ੍ਹ ਗਏ ਨਾ ਫਿਰ ਲੁਟੇਰੇ 'ਤੇ ਮਾਰਨ ਵਾਸਤੇ। ਜੋ ਭਾਜੜ ਜਿਹੀ ਪੈ ਗਈ, ਅੱਬੇ ਨੇ ਭਾਈ ਮੇਰੇ ਨੂੰ ਸਿੱਟਤਾ। ਅੱਬੇ ਨੇ ਭਾਈ ਨੂੰ ਸਿੱਟਤਾ, ਮੈਨੂੰ ਵੀ ਧੱਕਾ ਦਿੱਤਾ ਪਿੱਛੇ। ਆਪ ਭੱਜ ਗਿਆ ਆਪਦੀ ਜਾਨ ਲੈ ਕੇ। ਅੱਬਾ ਮੇਰਾ ਜਦੋਂ ਆਪਦੀ ਜਾਨ ਲੈ ਕੇ ਭੱਜ ਗਿਆ ਨਾ, ਅੱਬਾ ਮੇਰਾ, ਮੈਂ ਉਹਦੀ ਬਾਂਹ ਫੜ ਲਈ। 6 ਸਾਲਾਂ 7 ਸੀਗਾ ਉਹ ਵੀ। ਮੈਂ ਉਹਦੀ ਬਾਂਹ ਫੜ ਲਈ। ਮੈਨੂੰ ਦੇਖਦਾ ਕਮਾਦ ਨੇੜੇ ਹੀ ਸੀ। ਉਹ ਕਮਾਦ 'ਚ ਬਹਿ ਕੇ ਆਏ, ਫਿਰ ਪਿੱਛੇ ਧਿਆਨ ਰੱਖਿਆ ਉਹਨੇ। ਫਿਰ ਸਾਨੂੰ ਨਾਲ ਲੈ ਗਿਆ ਕਮਾਦ ਦੇ ਵਿੱਚ। ਅੱਬਾ ਮੇਰਾ ਸਾਡੇ ਕੋਲੇ ਨਹੀਂ ਬੈਠਾ, ਸਾਡੇ ਕੋਲੇ ਨਹੀਂ ਬੈਠਾ। ਜਾ ਕੇ ਉਹਨੇ ਸਾਡੇ ਕੋਲੇ ਬਹਿ ਕੇ, ਤੂੰ ਪੁੱਤ ਇੱਥੇ ਬੈਠੋ ਅਤੇ ਮੈਂ ਫੇਰ ਆਊਂ, ਤੁਹਾਨੂੰ ਜਾਣ ਲੱਗਾ ਲੈ ਕੇ ਜਾਊਂਗਾ।
ਕਿ ਚੰਗਾ। ਜਾਨੂੰ ਮੇਰਾ ਤਾਇਆ ਇੱਕ ਮੁੰਡਾ ਨਾਲ ਅੱਛਾ ਤੇ ਉਹਦਾ ਮੁੰਡਾ ਇੱਥੇ ਸਾਧ ਕੇ ਜਾਣਦੇ ਸਾਰੇ ਸਾਧੂ ਕਹਿੰਦੇ ਸੀ, ਉਹਦਾ ਪਿਓ ਤੇ ਇੱਕ ਮੁੰਡਾ ਨਾਲ ਛੋਟਾ 5-6 ਸਾਲ ਦਾ, ਤੇ ਇੱਕ ਆਪ ਆ ਗਿਆ ਤੇ 2 ਬੱਚੀਆਂ ਨਾਲ, ਇੱਕ ਮੇਰੀ ਫੁੱਫੀ, ਇੱਕ ਮੇਰੀ ਉਹਦੀ ਧੀ ਜਵਾਨਾ ਸੀ, ਲੈ ਕੇ ਆ ਗਿਆ। ਉਹ ਸਾਡੇ ਕੋਲ ਛੱਡ ਕੇ ਉਹ ਵੀ ਚਲਾ ਗਿਆ, ਉਹ ਤੇ ਕਮਾਦ ਦੇ ਵਿੱਚ ਬਸ ਕਮਾ ਛੱਡ ਗਿਆ, ਆਪ ਦੀ ਜਾਨ ਲੈ ਗਿਆ ਵੀ ਰੋਣ ਪਿੱਟਣਗੇ ਮੈਂ ਜਾਵਾਂ। ਕਹਿੰਦਾ ਪੁੱਤ ਜਾਣ ਲੱਗਾ ਤੁਹਾਨੂੰ ਮਿਲ ਜਾਊਂਗਾ। ਚਲੋ ਅਸੀਂ ਬੈਠੇ ਰਹੇ, 6 ਬੱਚੀਆਂ ਹੋਰ ਆ ਗਈਆਂ ਜਵਾਨਾਂ, 6 ਬੱਚੀਆਂ ਆ ਗਈਆਂ, ਉਹ ਪਤਾ ਕੀ ਦੀਆਂ ਸੀ, ਮੁਸਲਮਾਨ ਸੀ ਨਾ, ਸਾਡੇ ਕੋਲ ਆ ਗਈਆਂ। ਹੁਣ ਬੈਠੇ ਰਹੇ, ਟਾਈਮ ਹੋ ਗਿਆ 8-9 ਦਾ ਰਾਤ ਦਾ। ਕਹਿੰਦੇ ਤੁਹਾਡੇ ਅੱਬੇ ਤਾਂ ਆਏ ਨਹੀਂ ਗੇ, ਆਪਾਂ ਹੁਣ ਚੱਲੀਏ। ਉਹ ਬੱਚੀਆਂ ਕਹਿਣ ਲੱਗੀਆਂ ਤੁਹਾਨੂੰ? ਹਾਂ, ਉਹ ਜਿਹੜੀਆਂ ਦੂਜੀਆਂ ਸੀ ਕਹਿੰਦੇ ਚੱਲੀਏ ਆਪਾਂ। ਹੁਣ ਜਨਾਨੀ ਨੂੰ ਬੰਦੇ ਦਾ ਬੜਾ ਆਸਰਾ, ਮੇਰਾ ਆਸਰਾ ਉਹਨਾਂ ਨੂੰ ਬੜਾ ਸੀ, ਕਿਉਂ ਮੈਂ ਮੁੰਡਾ ਸੀ ਅਸਰ। ਤੁਸੀਂ ਗੱਭਰੂ ਸੀ ਉਸ ਵੇਲੇ? ਹਾਂ 13-14 ਸਾਲ ਦਾ ਸੀ ਮੈਂ। ਮੈਨੂੰ ਖਿੱਚਣ, ਮੇਰਾ ਭਰਾ ਸੌਂ ਗਿਆ ਤੇ ਮੇਰਾ ਭਤੀਜਾ ਵੀ ਸੌਂ ਗਿਆ, ਚਾਚੇ ਦਾ ਪੁੱਤ। ਉਹਦੀ ਭੈਣ ਸੀ ਨਾ ਮੇਰੇ ਚਾਚੇ ਧੀ, ਉਹਨੇ ਆਪਦਾ ਭਰਾ ਤਾਂ ਉਠਾ ਲਿਆ, ਇਹ ਸੁੱਤਾ ਪਿਆ, ਸਲੇਮਾਨ ਸੀ ਉਹਦੇ ਨਾਲ, ਇਹ ਸੁੱਤਾ ਪਿਆ। ਮੈਨੂੰ ਧੂਣ ਲੱਗ ਗਈਆਂ, 2 ਸਾਡੀਆਂ ਕੁੜੀਆਂ, 6 ਉਹ, 8 ਜਵਾਨਾਂ ਕੁੜੀਆਂ। ਮੈਂ ਉਹਦੇ ਲੱਤ ਮਾਰੀ ਪਏ ਦੇ, ਭਾਈ ਆਪਦੇ ਦੇ ਲੱਤ ਮਾਰੀ ਤੇ ਰੋਂਦੇ, ਰੋਣਾ ਕੀ ਸੀਗਾ, ਰੋਣਾ ਕਿਸੇ ਕੀ, ਉੱਠ ਖੜਿਆ ਹੋਇਆ। ਬਾਹਰ ਆ ਗਏ, ਜੇ ਬਾਹਰ ਆ ਗਏ ਨਾ, ਮੇਰਾ ਅੱਬਾ ਹੋਵੇ ਬਾਜਾ ਮਾਰਦਾ ਫਿਰੇ। ਤੁਸੀਂ ਫੇਰ ਰਜਵਾਹੇ ਦੇ ਉੱਤੇ ਚੜੇ? ਨਾ ਰਿਵਾਹਾ ਦੂਰ ਰਹਿ ਗਿਆ, ਗਿਆ ਰਿਵਾਹਾ ਖਤਮ ਹੋ ਗਿਆ। ਉਹ ਫਿਰ ਉੱਥੋਂ ਆ ਕੇ ਬਾਹਰ ਨਿਕਲਿਆ, ਕਮਾਚੋਂ ਬਾਹਰ ਨਿਕਲੇ ਆ, ਤੇ ਅੱਬਾ ਮੇਰਾ ਬਾਜਾ ਮਾਰਦਾ ਫਿਰਦਾ ਹੋਈ, ਓਏ ਫਤਿਹ ਦੀ ਨਾ, ਓਏ ਫਤਿਹ ਦੀ ਨਾ। ਮੈਂ ਆਖਿਆ ਅੱਬਾ ਆ ਗਿਆ। ਉਹ ਬੱਚੀਆਂ ਸਾਰੀਆਂ ਹੀ ਨਾਲ, ਆਪਦੀਆਂ ਵੀ 2 ਤੇ 3 ਹੈ, 6 ਦੂਈਆਂ ਤੇ 3 ਅਸੀਂ ਮੁੰਡੇ, ਇੱਕ ਮੇਰੇ ਤਾਏ ਦਾ ਮੁੰਡਾ ਤੇ 2 ਭਰਾ ਸੀ। ਅੱਬਾ ਲੈ ਕੇ ਤੁਰ ਪਿਆ, ਆਓ ਕਹਿੰਦੇ ਚਲੀਏ ਜੀਦੇ ਨੂੰ। ਜੀਦੇ ਮੇਰਾ ਅੱਬਾ, ਮੇਰਾ ਉਧਰ ਵਿਆਹ ਸੀ, ਨੇੜੇ ਸੀ ਪਿੰਡ ਜਿੱਥੇ ਪਹਿਲਾਂ ਵਿਆਹ ਸੀ ਮੇਰਾ ਅੱਬਾ, ਉੱਥੇ ਵਿਆਹ ਸੀ। ਤੇ ਉਹ ਜਿਹੜਾ ਸੀ ਨਾ ਅੱਗੋਂ ਜੀਦੇ ਮੇਰਾ ਚਾਚਾ ਵਿਆਹ ਸੀ, ਤੇ ਮੇਰੇ ਚਾਚੇ ਦੀ ਮਾਂ ਮਰ ਗਈ ਸੀ, ਆਹ ਚਾਚਾ ਮੇਰ ਦੀ, ਇਹਦੀ ਮਾਂ ਮਰ ਗਈ ਸੀ, ਮਾਂ ਮਰ ਗਈ ਤੇ ਇਹ ਫਿਰ ਹੋਰ ਜਨਾਨੀ ਆ ਗਈ ਸੀ, ਉਹ ਆਪਦੀ ਭਤੀਜੀ ਲਈ ਸੀ ਇਹਦੇ ਵਾਸਤੇ, ਉਮਰੀ ਸੀ ਉਹਦੇ ਨਾਲ। ਉਹ ਖੀਰੀ ਇਹਨੇ ਹੋਰ ਸ਼ਾਦੀ ਕਰਾ ਲਈ ਤੇ ਉਹ ਚਲੀ ਗਈ ਸੀ, ਦਾਦੀ ਵੀ ਚਲੀ ਗਈ, ਉਹ ਵੀ ਚਲੀ ਗਈ। ਉਹ ਜੀਦੇ ਉੱਥੇ ਗਿਆ, ਸਾਨੂੰ ਬਾਹਣ ਜਬਾਤਾ ਇੱਕ 'ਚ, ਕਹਿੰਦਾ ਤੁਸੀਂ ਇੱਥੇ ਬੈਠੋ, ਮੈਂ ਪਿੰਡ ਜਾਣਾ ਪਤਾ ਕਰਦਾ ਵੀ ਪਿੰਡ ਦੇ ਵਿੱਚ ਕੀ ਹਾਲਾਤ ਹੈ। ਹਾਂ, ਉਸ ਜਿਹਾ ਪਿੰਡ ਸੀ ਜੀਦਾ, ਮੈਂ ਉਹਦਾ ਪਤਾ ਕਰਦਾ ਵੀ ਕੀ ਹਾਲਾਤ ਹੈ। ਅੱਗੇ ਗਿਆ ਤੇ ਆਵਾਜ਼ ਮਾਰੀ ਇਹਨੇ, ਬੂਹਾ ਖੜਕਾਇਆ, ਬੂਹਾ ਨਾ ਖੜਕਾਉਂ, ਆਵਾਜ਼ ਮਾਰੀ। ਉਹ ਦਾਦੀ, ਉਹ 80-90 ਸਾਲ ਦੀ ਸੀ ਬੁੜੀ, ਉਹ ਕਹਿਣ ਲੱਗੀ ਕੌਣ ਆ ਇਹ? ਮੈਂ ਖੈਰਦੀਨ। ਅਖੇ ਪੁੱਤ ਤੂੰ ਕਿੱਥੋਂ? ਸਾਡਾ ਕਾਫਲਾ ਸਾਡਾ ਕੱਲ੍ਹ ਇੱਥੇ ਮਾਰਤਾ, ਤੇ ਮੈਂ ਮੇਰੇ ਨਾਲ ਜਵਾਕ ਆ ਤੇ ਬੱਚੇ ਆ, ਤੇ ਮੈਂ ਆਖੇ ਸਾਡਾ ਪਿੰਡ ਕੱਲ੍ਹ ਸਾਰਾ ਹੀ ਮਾਰਤਾ। ਉਹ ਬੁੜੀ ਕਹਿਣੇ ਲੱਗੀ ਤੂੰ ਪਤਾ ਲੱਗਾ ਤੈਨੂੰ ਹੀ ਮਾਰ ਦੇਣਗੇ ਤੇ ਤੂੰ ਨਿਕਲ ਜਾ ਪਿੱਛੇ। ਇਹ ਪਿੰਡ ਦਾ ਨਾਂ ਜੀਦਾ? ਜੀਦਾ। ਅੱਛਾ, ਆਖੇ ਮੁੜ ਜਾ ਪਿੱਛੇ। ਉਹ ਪਿੱਛੇ ਮੁੜ ਗਿਆ, ਆਖੇ ਕਹਿਣ ਲੱਗਾ ਚਾਚੀ ਕੋਈ ਰੋਟੀ ਹੈ ਸੁੱਕੀ ਸਕੀ ਪਈ? ਮੇਰੇ ਬੱਚੇ ਆ, ਉਹਨੇ ਆਖਿਆ ਵੀ ਪਈਆਂ 2-3 ਰੋਟੀਆਂ, ਉਹ ਚੱਕ ਕੇ ਫੜਾਤੀਆਂ, ਅਗਲੀਆਂ ਪਿਛਲੀਆਂ ਪਈਆਂ ਹੋਣੀਆਂ, ਉਹ ਲਿਆ ਕੇ ਸਾਨੂੰ ਦੇ ਦੀਆਂ। ਤੇ ਉਹ ਕੁੜੀਆਂ ਸਾਰੇ ਸੁੱਤੇ ਪਏ, ਬਾਣ ਵਗਿਆ ਸੀ, ਠੰਡਾ ਥਾਂ ਸੀ, ਕੋਈ ਮੱਕੀ ਮੁੱਕੀ ਬੀਜੀ ਹੋਣੀ ਆ, ਬਾਣ ਵਗਿਆ ਸੀ, ਸਾਰੇ ਸੌਂ ਗਏ ਅਸੀਂ। ਜੇ ਸੌਂ ਗਏ ਤਾਂ ਉਹਨੇ ਆਪਦੀਆਂ ਕੁੜੀਆਂ ਉਠਾ ਲਿਆ ਮੇਰੇ ਅੱਬੇ ਨੇ ਆਪਦੀਆਂ, ਤੇ ਸਾਨੂੰ 3 ਮੁੰਡਿਆਂ ਨੂੰ ਉਠਾਇਆ, ਉਹ ਬੱਚੀਆਂ ਉੱਥੇ ਹੀ ਛੱਡਤੀਆਂ। ਹਾਂਜੀ, ਉਹ ਛੱਡਤੀਆਂ, ਛੱਡ ਕੇ ਸਾਨੂੰ ਲੈ ਕੇ ਤੁਰ ਪਿਆ। ਕਹਿੰਦਾ ਆਪਾਂ ਗੱਡੀ ਨੂੰ ਚੱਲਦੇ ਹਾਂ। ਗੱਡੀ ਉਹਨੂੰ ਪਤਾ ਸੀ ਮੇਰੇ ਅੱਬੇ ਨੂੰ, ਮੇਰੇ ਨਾਨਕੇ ਉਹਦੇ ਸੀ ਉਹਨਾਂ ਪਿੰਡਾਂ 'ਚ। ਉਹ ਗੱਡੀ ਨੂੰ ਜਾਂਦੇ ਹਾਂ ਤੇ ਤੁਰੇ ਜਾਂਦੇ ਹਾਂ। ਇੱਕ ਬੰਦਾ, ਅਸੀਂ ਸੰਗਲ ਦੇ ਕੋਈ ਜਿਹਾ ਕਾਂਠੇ ਜਿਹੇ ਨਾ ਸੰਗਲ ਦੇ ਕੋਲੇ, ਉੱਥੇ ਚਲੇ ਗਏ, ਤੇ ਇੱਕ ਬੰਦਾ ਉੱਧਰੋਂ ਭੱਜਿਆ ਆਉਂਦਾ ਸਟੇਸ਼ਨ ਨਹੀਂ, ਉਹ ਸਾਥੋਂ ਪਾਸੇ ਜੋ ਕੇ ਲੰਘ ਚੱਲਿਆ। ਇਹ ਅੱਬਾ ਮੈਂ ਕਹਿੰਦਾ ਕੌਣ ਆ ਤੂੰ? ਆਖੇ ਮੈਂ ਮੁਸਲਮਾਨ ਆ। ਆਖਿਆ ਅਸੀਂ ਮੁਸਲਮਾਨ ਆ। ਸਾਡੇ ਕੋਲੇ ਆ ਗਿਆ, ਉਹਦੇ ਇੱਥੇ ਤਲਵਾਰ ਵੱਜੀ ਹੋਵੇ, ਇੱਥੇ ਟੂਈ 'ਚ। ਕਹਿੰਦਾ ਕਿਸੇ ਨੇ ਸਟੇਸ਼ਨ ਨੂੰ ਗੱਡੀ ਸਾਰੀ ਵੱਢਤੀ, ਕਹਿੰਦਾ ਗੱਡੀ ਸਾਰੀ ਮਾਰਤੀ। ਮੁੜਿਆ ਪਿੱਛੇ, ਉਹ ਸਾਡੇ ਪਿੰਡ ਦਾ ਜਲਾਹਾ ਹੋਵੇ, ਉਹ ਸਾਡੇ ਪਿੰਡ ਦਾ ਜਲਾਹਾ ਹੋਵੇ। ਉਹਨੇ ਆਖਿਆ ਵੀ ਗੱਡੀ ਸਾਰੀ ਮਾਰਤੀ। ਮੁੜਿਆ ਅਸੀਂ ਪਿੱਛੇ, ਉਹ ਨਾਲ ਹੀ ਸਾਡੇ ਉਹ ਬੰਦਾ ਹੋਵੇ। ਅੱਗੋਂ ਤੁਰਿਆ, ਉਹਨੇ ਦਿਨ ਚੜ੍ਹ ਗਿਆ, ਸੂਰਜ ਨਿਕਲਣ ਵਾਲਾ ਹੋ ਗਿਆ, ਤੇ ਪਿੰਡ ਦੇ ਵਿੱਚੋਂ ਇੱਕ ਕੁੜੀ ਰੋਟੀ ਲਈ ਜਾਂਦੀ ਆ।
सिर दे उत्ते रोटियां ਉਹਦੇ ਬੰਦੇ ਰੋਟੀ ਲਈ ਜਾਂਦੀ ਆ। ਅੱਬਾ ਮੈਂ ਪੁੱਛਦਾ ਕਾਕੇ ਕਿਹੜਾ ਪਿੰਡ ਆ? ਆਖੇ ਨਈਆਂ ਵਾਲਾ। ਹੈਂ? ਨਈਆਂ ਵਾਲਾ। ਆਖੇ ਸਾਡੇ ਪਿੰਡ ਦੀਆਂ ਚੂੜਿਆਂ ਦੀਆਂ ਕੁੜੀਆਂ ਵਿਆਹੀਆਂ ਇੱਥੇ। ਆਖੇ ਚਾਚਾ ਮੈਂ ਪਛਾਣ ਲਿਆ ਤੈਨੂੰ। ਮੈਂ ਉੱਥੋਂ ਦੀਆਂ ਭਦੌੜ ਦੀ ਆ। ਉਹ ਕਹਿਣ ਲੱਗੀ ਥੋੜੀ ਪੈਲੀ ਜਾਈ ਪਿਸ਼ਾਬ ਸ਼ੂਬ ਕਰਨ ਜਾਂਦੀ ਆ। ਉਹਨੇ ਉਹ ਨਾ ਕਹਿੰਦੀ ਆ ਜਾਓ ਸਾਡਾ ਹਲ ਚੱਲਦਾ। ਹਲ ਦੇ ਕੋਲ ਲੈ ਗਈ। ਉਹ ਰੋਟੀਆਂ ਜਿਹੜੀਆਂ ਸੀ ਉਹ ਸਾਨੂੰ ਫੜਾਤੀਆਂ। ਜਿਹੜਾ ਪਾਣੀ ਸੀ ਲੱਸੀ ਸੀ ਸਾਨੂੰ ਦੇ ਦਿੱਤੀ। ਬੱਚਿਆਂ ਨੂੰ ਪੀ ਪੂ ਲਈ। ਰੋਟੀਆਂ ਖਾ ਲਈਆਂ। ਉਹ ਖਾ ਕੇ ਤੇ ਉੱਥੇ ਬੈਠੇ ਆ। ਜਦ ਨੂੰ 5-7 ਸਿੱਖ ਹੋਰ ਆ ਗਏ। 5-7 ਹੋਰ ਆ ਗਏ। ਬਰਛੇ ਸਾਰਿਆਂ ਕੋਲ ਹੀ ਆ। ਅਸੀਂ ਆਖਿਆ ਹੁਣ ਅਸੀਂ ਵਾਪਸ ਮੁੜਦੇ ਹਾਂ ਪਿੰਡ ਨੂੰ ਆਪਦੇ ਨੂੰ। ਫੇਰ ਵਾਪਸ ਮੁੜਦੇ ਹਾਂ। ਉੱਥੇ ਪਿੰਡ ਨੂੰ ਮੁੜਦੇ ਹਾਂ ਤੇ ਉੱਥੇ ਆ ਕੇ ਆਖਿਆ ਕਿੱਥੇ ਜਾਣਾ? ਆਖਿਆ ਆਪਦੇ ਪਿੰਡ ਨੂੰ ਜਾਣਾ। ਆਖਿਆ ਤੁਹਾਨੂੰ ਸਿੱਧੇ ਰਾਹ ਪਾ ਕੇ ਆਉਣਾ। ਦੋ ਬੰਦੇ ਜਾਂਦੇ ਆ। ਦੋ ਸਾਡੇ ਨਾਲ ਤੁਰ ਪਏ ਸਾਨੂੰ ਰਾਹ ਪਾਉਣ ਵੀ ਆਹ ਰਾਹ ਤੁਰੇ ਜਾਓ ਗਾਂ ਰਿਵਾਹਾ ਚੜ੍ਹ ਜਿਓ। ਚਲੋ ਅਸੀਂ ਉੱਥੋਂ ਜੇ ਜਾਂਦੇ ਹਾਂ ਤੁਰੇ ਉੱਧਰ ਨੂੰ ਤੇ ਪਿਛਲਿਆਂ ਸੋਚਿਆ ਸਰ ਕੁੜੀਆਂ ਖੋਲ੍ਹੇ ਇਹਨੂੰ ਮਾਰ ਦਿਓ। ਹੈਂ? ਕੁੜੀਆਂ ਖੋਲ੍ਹੋ। ਉਹ ਮਗਰ ਭੱਜੇ। ਭੱਜ ਕੇ ਆ ਕੇ ਕੁੜੀਆਂ ਦੋਏ ਫੜ ਲਈਆਂ। ਭੂਆ ਮੇਰੀ ਵੀ ਉਹ ਭੈਣ ਵੀ ਚਾਚੇ ਦੀ। ਹਾਂ ਉਹ ਵੀ ਫੜ ਲਈ। ਫੜ ਕੇ ਉਹ ਕੁੜੀ ਬੋਲਦੀ ਹੈ ਵੇ ਬਾਈ। ਆਪਾਂ ਬਾਈ ਕਹਿੰਦੇ ਨਾ ਹੈ ਬਾਈ। ਉਹ ਕਹਿੰਦਾ ਪੁੱਤ ਅੱਲਾ ਹੁਕਮ ਮੈਂ ਬੋਲਦਾ ਮੈਨੂੰ ਮਾਰਦੇ ਆ। ਕੁੜੀਆਂ ਲੈ ਕੇ ਚਲੇ ਗਏ। ਹੁਣ ਜਲਾਹਾ ਨਾਲ ਹੀ ਆ। ਉਹ ਕਹਿੰਦਾ ਜਲਾਹਾ ਕਹਿਣ ਲੱਗਾ ਵੀ ਗੱਲ ਇਹ ਆ ਤੁਹਾਡੇ ਨਾਲ ਕਹਿੰਦਾ ਬੱਚੇ ਆ ਤੇ ਇਹਨਾਂ ਤੂੰ ਬੱਚੇ ਛੱਡਣੇ ਨਹੀਂ ਤੇ ਮੈਂ ਤਾਂ ਕਿਸੇ ਕਮਾਦ 'ਚ ਵੜਦਾ। ਮੈਂ ਤਾਂ ਨਹੀਂ ਜਾਂਦਾ। ਦਿਨ ਚੜ੍ਹ ਗਿਆ। ਮੈਂ ਤਾਂ ਨਹੀਂ ਜਾਂਦਾ ਕਹਾਂ ਤੇ ਮੈਂ ਤਾਂ ਉਹ ਕਮਾਦ 'ਚ ਵੜ ਗਿਆ। ਸਾਨੂੰ ਇੱਕ ਉਹਨੇ ਦੱਸਤਾ ਨਾ ਗਾਹਾਂ ਅਸੀਂ ਫੇਰ ਤੁਰ ਪਏ। ਤੁਰੇ ਉਹਨਾਂ ਦਾ ਬੰਗਲਾ ਆਉਂਦਾ। ਅੱਜ ਬੰਗਲਾ ਕਹਿੰਦੇ ਹੁੰਦੇ ਸੀ ਕੋਠੀ ਕਹਿੰਦੇ ਸੀ। ਆਹ ਬੰਗਲਿਆਂ ਨੂੰ ਕੋਠੀ ਕਹਿੰਦੇ ਸੀ ਉੱਧਰ। ਅੱਜ ਬੰਗਲੇ ਨਹਿਰਾਂ ਦੇ ਆ। ਉੱਥੇ ਬੰਗਲੇ ਨੂੰ ਬੰਦੇ ਸਿੱਖ ਖੜ੍ਹੇ ਆ ਪੁਲ ਦੇ ਉੱਤੇ ਕਮ ਸੇ ਕਮ 100 ਕੁ। ਉਸ ਪੁਲ 'ਤੇ 100 ਕੁ ਖੜ੍ਹੇ ਆ। ਬੰਗਲੇ ਨੂੰ ਐ ਮੁੜੇ ਨਾ ਜੇ ਉਹ ਬੁੜੀ ਜਿਹੀ ਲੱਗੀ ਹੁੰਦੀ ਆ ਸੜਕ ਜੀ ਮੁੜੇ। ਉਹ ਕਹਿੰਦਾ ਮੁਸਲਿਆ ਇੱਧਰ ਆ ਓਏ। ਉਹਨੇ ਸੱਦ ਲਿਆ। ਆਖੇ ਚੱਲਿਆ। ਆਖੇ ਸਾਡੇ ਪਿੰਡ ਦਾ ਓਵਰਸੀਜ਼ ਲੱਗਾ ਇੱਥੇ ਮੁੰਡਾ ਰਾਈਆਂ ਦਾ। ਆਖੇ ਉਹ ਕਾਦਾ ਪਾਕਿਸਤਾਨ ਤੋੜਤਾ? ਉਹ ਤੈਨੂੰ ਵੀ ਪਾਕਿਸਤਾਨ ਤੋੜਦੇ ਆ। ਉਹਨੂੰ ਕਹਿੰਦੇ ਅੱਬੇ ਮੇਰੇ ਨੂੰ ਐਂ ਭਾਲਿਆ ਨਹਿਰ ਦੇ ਉੱਤੇ ਜੇ ਪੱਕੇ ਇੱਟਾਂ ਨਾ ਪਾਸੇ ਲੱਗੀਆਂ ਹੁੰਦੀਆਂ ਐਂ ਭਾਲਿਆ ਵੀ ਤਲਵਾਰ ਮਾਰਦਿਆਂ ਖਿੱਚ ਕੇ ਸੜਨਾ ਪਊ। ਭਾਲਿਆ ਤੇ ਅਸੀਂ ਰੋਈ ਜਾਂਦੇ ਖੜੇ। ਇੱਕ ਤਲਵਾਰ ਮਾਰਨ ਲੱਗਾ ਪਿੱਛੋਂ ਕਹਿੰਦਾ ਤਲਾਸ਼ੀ ਲੈ ਲੈਣ ਦੇ। ਫੇਰ ਮਾਰੀ ਤਲਾਸ਼ੀ ਲੈ ਲੈਣ ਦੇ। ਉਹ ਤਲਾਸ਼ੀ ਇਹਦੇ ਕੋਈ ਤਸਵੀਰ ਸੀ ਜੇਬ 'ਚ। ਪੈਸੇ ਥੋੜ੍ਹੇ ਸੀਗੇ ਬਾਕੀ ਤਾਂ ਰਹਿ ਰੂ ਗਏ। 30-40 ਰੁਪਈਏ ਥੱਲੇ ਲੰਗੋਟੀ ਜਾਂਘੀਆ ਜਿਹਾ ਸੀ ਉਹਦੇ ਨਾਲ ਬੰਨੇ ਹੋਏ ਸੀ ਤੇ ਜੇਬ 'ਚ ਥੋੜ੍ਹੀ ਭਾਂਜੀ ਸੀ ਤੇ ਸਿਗਰਟਾਂ ਸੀ। ਤਸਵੀਰ ਸੀ ਉਹ ਕੱਢ ਕੇ ਬਾਹਰ ਰੱਖਤੀ। ਉਹ ਲਗਾ ਮਾਰਨ ਪਿੱਛੋਂ ਇੱਕ ਆਵਾਜ਼ ਦਿੰਦਾ। ਉਹ ਕਹਿੰਦਾ ਤੇਰਾ ਕਹਿੰਦੇ ਨੇ ਆਪਾਂ ਕਹਿੰਦੇ ਦੀਨ। ਉਹ ਕਹਿੰਦਾ ਧਰਮ। ਤੇਰਾ ਇਹ ਧਰਮ ਰੱਖ ਲਿਆ ਤੂੰ ਇਹਦੀ ਜਾਨ ਛੱਡ ਦੇ। ਉਹ ਕਹਿੰਦਾ ਜਾ ਮੀਆਂ। ਜੋ ਮੀਆਂ ਕੰਜਰ ਬੋਲਦੇ ਸੀ ਨਾ ਉਦੋਂ ਸਹੀ ਹੁੰਦੇ ਸੀ ਉਹ। ਜਾ ਮੀਆਂ। ਕਹਿੰਦੇ ਮੀਆਂ ਜਿਹੜਾ ਤੈਨੂੰ ਤੀਆ ਪੁਲ ਆਉਣਾ ਨਾ ਉਹ ਤੋਂ ਬਚ ਜੀ। ਬਾਕੀ ਤੈਨੂੰ ਕਹਿੰਦਾ ਕੁਛ ਨਹੀਂ। ਤੁਰਿਆ ਜਾ ਆਰਾਮ ਨਾਲ ਆਪਦੇ ਪਿੰਡ ਨੂੰ। ਤੇ ਉਹ ਜਿਹੜੀਆਂ ਦੋ ਕੁੜੀਆਂ ਤੁਹਾਡੀਆਂ ਭੂਆ ਤੁਹਾਡੀ ਤੇ ਤੁਹਾਡੇ ਚਾਚੇ ਦੀ ਧੀ ਉਹ ਫਿਰ ਲੈ ਗਏ? ਉਹ ਲੈ ਗਏ। ਮੈਨੂੰ ਬਾਬਾ ਨਜਮੀ ਯਾਦ ਆ ਗਏ ਕਿ ਸੀਨੇ ਦੇ ਵਿੱਚ ਬਲਮਾਂ ਟੁੱਟੀਆਂ ਕਲਮ ਹੋਏ ਸਿਰ ਕਲਮਾਂ ਟੁੱਟੀਆਂ। ਇੱਜ਼ਤ ਵਾਲੀ ਟਾਹਣੀ ਉੱਤੋਂ ਅਜ਼ਰਾ ਰਜ਼ੀਆ ਸਲਮਾਂ ਟੁੱਟੀਆਂ। ਤਾਂ ਜਾ ਕੇ ਆ ਮੌਕਾ ਬਣਿਆ ਪਾਕਿਸਤਾਨ ਕੋਈ ਸੌਖਾ ਬਣਿਆ। ਵੀਰੇ ਇਸ ਵੰਡ ਨੇ ਜਾਨਾਂ ਲਈਆਂ ਖੂਨ ਦੇ ਦਰਿਆ ਵਗੇ ਕੋਈ ਨਾ ਹੋਇਆ। ਇਹ ਵੀ ਚੱਲ ਹੁੰਦਾ ਪਰ ਧੀਆਂ ਭੈਣਾਂ ਦੀਆਂ ਸਾਡੀਆਂ ਜਿਹੜੀਆਂ ਇੱਜ਼ਤਾਂ ਜਿਹੜੀਆਂ ਉਹ ਵੀ ਨਹੀਂ ਬਚੀਆਂ। ਉਹਦੇ ਮੁੱਲ 'ਚ ਸਾਨੂੰ ਇਹ ਪਾਕਿਸਤਾਨ ਮਿਲਿਆ ਜਾਂ ਇਹ ਵੰਡ ਹੋਈ ਹੈ। ਜੀ ਬਾਬਾ ਜੀ ਫਿਰ ਉੱਥੋਂ ਅੱਗੇ ਦਾ ਸਫ਼ਰ ਦੱਸੋ। ਉੱਥੋਂ ਇੱਕ ਪੁਲ ਛੱਡਿਆ ਦੂਆ ਪੁਲ ਆਇਆ ਨਾ ਕੋਈ ਕਿੱਲੇ 2-4 ਦੇ ਪੁਲ ਹੋਵੇ 5 ਤੇ। ਉੱਥੇ ਦੋ ਬੰਦੇ ਖੜ੍ਹੇ ਆ। ਅੱਬਾ ਮੇਰਾ ਕਹਿਣ ਲੱਗਾ ਪੁੱਤ ਪਿੱਛੋਂ ਆਪਾਂ ਬਚ ਗਏ ਆ ਤੇ ਉਹ ਦੋ ਨੇ ਮੈਨੂੰ ਮਾਰ ਦੇਣਾ। ਤੁਸੀਂ ਇਹ ਨਾ ਕਿ ਸਾਡਾ ਪਿਓ ਸੀ। ਮੈਂ ਥੱਲੇ ਉਤਰਨ ਲੱਗਾ ਭੱਜਿਆ ਮੈਂ ਡਾਹ ਜਾਂਦਾ। ਮੈਂ ਮੂਹਰੇ ਨਾ ਕੋਈ ਮਾਰੇ ਭੱਜਿਆ ਮੈਂ ਡਾਹ ਜਾਂਦਾ ਤੇ ਤੁਸੀਂ ਕਹਿੰਦੇ ਸਾਡਾ ਪਿਓ ਨਹੀਂ ਹੈ। ਉਹ ਸਾਡੇ ਨੂੰ ਭੱਜਦੇ ਆ ਗਏ। ਆ ਕੇ ਕਹਿੰਦੇ ਆਓ ਕੌਣ ਆ? ਮੈਨੂੰ ਕਹਿੰਦੇ ਮੈਂ ਪਤਾ ਕੋਈ ਨਹੀਂ ਇੱਥੇ ਬੰਦਾ ਸਾਡੇ ਨਾਲ ਲੜਿਆ ਸੀ। ਥੱਲੇ ਉਤਰ ਗਿਆ। ਕਹਿੰਦੇ ਤੇਰਾ ਪਿਓ ਨਾ ਸਾਡਾ ਪਿਓ ਨਹੀਂ ਹੈ। ਇਹ ਕਹਿੰਦੇ ਆ ਤਾਂ ਪਾਕਿਸਤਾਨ ਨੂੰ ਤੋੜਨ ਵਾਲਾ।
ਹਾਂ ਉਹ ਕਹਿੰਦਾ ਯਾਰ ਉਹਦੇ ਕੋਲ ਚਾਰਾਂ ਨੇ ਲੱਭਣਗੇ ਆਪਾਂ ਉਹਦੇ ਮਗਰ ਚੱਲਦੇ ਹਾਂ। ਮੇਰੀ ਜੇਬਾਂ ਜੂਬਾਂ ਦੇਖਿਆ ਮੇਰੇ ਕੋਲ ਕੀ ਸੀ, ਕੱਲੇ ਝੱਗੇ ਸੀ, ਪੈਰਾਂ ਤੋਂ ਨੰਗੇ ਸੀ, ਪੈਰਾਂ ਤੋਂ ਨੰਗੇ ਸੀ, ਸਿਰੋਂ ਵੀ ਨੰਗੇ ਸੀ, ਕੱਲੇ ਝੱਗੇ ਸੀ ਗਲ ਦੇ ਵਿੱਚ, ਕਿਉਂ ਡਿੱਗ ਡੁੱਗ ਪਿਆ ਹਰ ਚੀਜ਼ ਹੀ। ਜਦੋਂ ਉਹ ਚਲੇ ਗਏ ਬੇਦੇ ਮਗਰ ਸਾਡਾ ਧਿਆਨ ਉਧਰੇ ਸੀ, ਗਾਂ ਕੋਈ ਬੰਦੇ ਪਾਉਂਦੇ ਸੀ ਬੰਨੇ, ਅਸੀਂ ਤੁਰੇ ਜਾਂਦੇ ਹਾਂ। ਉਹਨਾਂ ਨੇ ਕਿਤੇ ਅੱਬਾ ਦੱਸਦਾ ਵੀ ਉਹਨਾਂ ਨੇ ਕਿਤੇ ਕਿਹਾ ਮੀਆਂ ਭੱਜ ਜਾ ਤੂੰ, ਅਸੀਂ ਉਹਨੂੰ ਰੋਕ ਲੈਂਦੇ ਹਾਂ। ਉਹ ਰੋਕ ਲਏ, ਨਿਕਲ ਗਿਆ। ਅਸੀਂ ਗਾਂ ਅਗਲੇ ਬਾਅਦ ਤੁਰੇ ਆਉਂਦੇ ਹਾਂ ਅਤੇ ਇੱਕ ਪਿੰਡ ਆ ਗਿਆ ਦਿਆਲ, ਦਿਨ ਛਿਪ ਚੱਲਿਆ। ਦਿਆਲ ਪਿੰਡ ਆ, ਉੱਥੇ ਆ ਗਈ ਰਿਆਸਤ ਪਟਿਆਲੇ ਦੀ। ਉਹ ਬੈਠੇ ਸੀ ਲੋਕ, ਮੈਂ ਉਹਨਾਂ ਨੂੰ ਆਖਿਆ ਆਓ ਚਲੀਏ ਆਪਾਂ ਪਿੰਡ 'ਚ, ਅਤੇ ਜੇ ਮੁਸਲਮਾਨ ਬੈਠੇ ਹੋਏ ਤਾਂ ਰੋਟੀ ਆਪਾਂ ਨੂੰ ਮਿਲ ਜੂਗੀ। ਉੱਥੇ ਆ ਕੇ ਮਸਜਿਦ ਦੇ ਵਿੱਚ, ਭਰੀ ਹੋਈ ਮਸਜਿਦ ਹੋਵੇ, ਦੁਨੀਆ ਵੱਡੀ ਟੁੱਕੀ ਹੋਈ, ਕੋਈ ਸਾਹਿਬ 'ਤੇ ਕੋਈ ਕਿਵੇਂ 100-200 ਆਦਮੀ ਹੋਵੇ ਉਸ ਮਸਜਿਦ ਦੇ ਵਿੱਚ। ਅਸੀਂ ਵੀ ਚਲੇ ਗਏ। ਉਹਨਾਂ ਲੋਕਾਂ ਨੇ ਦਾਣੇ ਬਣਾਏ, ਸਾਨੂੰ ਦਾਣੇ ਵੀ ਦਿੱਤੇ, ਰੋਟੀਆਂ ਵੀ ਦਿੱਤੀਆਂ, ਖਾਧੀਆਂ ਪੀਤੀਆਂ, ਕਿਸੇ ਜਿੰਨੀਆਂ ਖਾ ਕੇ ਨਹੀਂ ਹੁੰਦੀ ਸੀ। ਉਹ ਅਸੀਂ ਉੱਥੇ ਰਹੇ, ਰਾਤ ਪੈ ਕੇ ਸੌਂ ਗਏ। ਅਸੀਂ ਬੱਚੇ ਸੀ, ਬਾਕੀ ਦੁਨੀਆ ਸਵੇਰ ਨੂੰ ਸਾਰੀ ਤੁਰ ਗਈ। ਸਾਡੀਆਂ ਰੋਟੀਆਂ ਵੀ ਕੋਈ ਲੈ ਗਿਆ ਖੋਲ੍ਹ ਕੇ, ਜਿਵੇਂ ਪਾਸੇ ਬੰਨੀ ਹੋਈ ਸੀ ਸਵੇਰੇ ਖਾਵਾਂਗੇ। ਸਵੇਰੇ ਉੱਠੇ ਹਾਂ, ਉੱਠ ਕੇ ਫਿਰ ਉਸੇ ਰਿਵਾਹੇ ਪੈ ਗਏ। ਰਿਵਾਹੇ ਉਸੇ ਪੈ ਕੇ ਅਤੇ ਅਸੀਂ ਆਪਦੇ ਪਿੰਡ, ਮੈਨੂੰ ਇਹ ਦੱਸਿਆ ਸੀ ਅੱਬੇ ਨੇ ਵੀ ਜਿਹੜਾ ਆਪਣਾ ਪਿੰਡ ਹੈ ਉੱਥੇ ਪਛਾਣ ਲਏਗਾ ਪੁੱਲ। ਮੈਂ ਹਾਂ ਪਛਾਣੂਗਾ। ਉੱਥੇ ਬੋਹੜਾ ਉੱਤੇ ਥੱਲੇ ਖੂਹੀ ਲੱਗੀ ਆ, ਧਾਰਾਂ ਐਂ ਪੈਂਦੀਆਂ ਸੀ, ਇੱਥੇ ਡਿੱਗ ਕੇ ਧਾਰਾਂ ਪਾਣੀ ਬੁੜ ਕੇ ਨਿਕਲਦਾ ਸੀ। ਕਹਿੰਦਾ ਮੈਂ ਉੱਥੇ ਅੱਬਾ ਕਿਤੇ ਬੈਠਾ ਸਾਂ, ਉਹ ਆ ਗਿਆ ਪਿੰਡ ਅੱਬਾ, ਅਤੇ ਅਸੀਂ ਉੱਥੇ ਅੱਪੜ ਜਾਂਦੇ ਹਾਂ। ਸ਼ਾਮ ਨੂੰ ਦਿਨ ਛਿਪੇ ਜੀ, ਅੱਗੇ ਨਹਿਰ 'ਤੇ ਬੈਠਾ ਮਿਲ ਪਿਆ, ਸਾਨੂੰ ਲੈ ਗਿਆ ਘਰੇ। ਬੰਦੇ ਅਸੀਂ ਸਾਰੇ ਅਮਨਾ ਅਮਾਨ ਚਲੇ ਗਏ। ਫਿਰ ਵਾਪਸ ਤਿੰਨਾਂ ਚੌਂ ਘਰਾਂ ਦੇ ਸਾਰੇ ਬੰਦੇ ਜੇ ਬੁੜੀ ਸਾਡਾ ਇੱਕ ਜੰਮਦਾ ਬੱਚਾ ਵੀ ਨਾ ਗਿਆ। ਬੰਦੇ ਸਾਰੇ ਚਲੇ ਗਏ ਪਿੱਛੇ ਮੁੜ ਕੇ। ਉੱਥੇ ਅਮਨ ਹੋਵੇ। ਜਿੰਨੇ ਦੁਨੀਆ ਗਈ ਸੀ ਨਾ ਉਦੋਂ ਜ਼ਿਆਦਾ ਪਿੰਡ 'ਚ ਫੇਰ ਆ ਗਈ। ਆਹ ਪਾਸੇ ਆਸੇ ਭੱਜ ਭੁੱਜ ਕੇ, ਦੀ ਗੱਲ ਕਰ, ਹਾਂ ਭਦੌੜ ਫੇਰ ਆ ਗਏ। ਇੱਕ ਖੱਤਰੀ ਸੀ, ਅੱਬੇ ਦਾ ਬਣਿਆ ਸੀ ਉਹ ਭਰਾ, ਸਬਜ਼ੀ ਦੀ ਦੁਕਾਨ ਸੀ। ਸਬਜ਼ੀ ਮੇਰਾ ਅੱਬਾ ਬੀਜਦਾ ਸੀ। ਉਹ ਸਬਜ਼ੀ ਨਰਾਤਾ ਰਾਮ ਸੀ ਉਹਦੇ ਨਾਂ। ਹਾਂ, ਉਹ ਨਰਾਤਾ ਉਹਦੇ ਨਾਂ ਸੀ। ਉਹ ਫਿਰ ਉਹ ਆਇਆ, ਕਹਿਣ ਲੱਗਾ ਸਵੇਰੇ 12 ਵਜੇ ਠੀਕ ਇੱਥੇ ਭਦੌੜ 'ਤੇ ਟਿੱਕ ਆ। ਟਿੱਕ ਕਹਿੰਦੇ ਸੀ ਵੀ ਮਾਰਨਾ ਭਦੌੜ ਨੂੰ, ਹਮਲਾ ਕਰਨਾ। ਹਾਂ, ਇੱਥੇ ਟਿੱਕ ਆ ਅਤੇ ਛੱਡਣਾ ਨਹੀਂ। ਉਹਨੇ ਇਹ ਰਾਜੇ ਨੇ ਆਖਿਆ ਵੀ ਜਿਹੜਾ ਮੁਸਲਮਾਨ ਦੇ ਬੱਚੇ ਨੂੰ ਪਨਾਹ ਦੇਵੇ ਨਾ, ਉਹਨੂੰ ਵੀ ਮਾਰ ਦਿਓ, ਉਹਦੇ ਬੱਚੇ ਵੀ ਮਾਰ ਦਿਓ, ਘਰ ਵੀ ਸਾੜ ਦਿਓ, ਮੁਸਲਮਾਨ ਦਾ ਬੀਜ ਛੱਡਣਾ ਨਹੀਂ। ਉਹ ਰਾਜੇ ਨੇ ਇਹ ਆਖਿਆ ਸੀ, ਮੁਸਲਮਾਨ ਦਾ ਬੀਜ ਨਹੀਂ ਛੱਡਣਾ, ਜਿਹੜਾ ਪਨਾਹ ਦੇਵੇ ਨਾ ਉਹਨੂੰ ਵੀ ਮਾਰ ਦਿਓ, ਬੱਚੇ ਵੀ ਸਾੜ ਦਿਓ। ਉਹ ਫਿਰ ਇੱਥੇ ਉਹ ਅੱਬਾ ਕਹਿੰਦਾ ਕਿੱਥੇ ਅੱਗੇ ਮਾਰੀ ਗਏ ਆ ਸਾਰੇ ਬੱਚੇ, ਤਾਂ ਅੱਗੇ ਰਹਿ ਗਏ। ਜਾਓ ਜਾ ਕੇ ਮੱਕੀ ਗੁੱਡੋ, ਆਪਦੀ ਫਸਲਾਂ ਸਾਂਭ ਲਈਆਂ, ਜਾ ਕੇ ਮੱਕੀ ਗੁੱਡੋ। ਮੁੰਡੇ ਮੱਕੀ ਗੁੱਡਣ ਕਰਦੇ, ਅੱਬਾ ਘਰੇ ਹੀ ਆ। ਅਤੇ ਮੈਂ ਰੰਬਾ ਲੈ ਕੇ ਬੰਨੇ 'ਤੇ, ਪੈਲੀ ਨਾਲ ਸੀ ਜਿਵੇਂ ਆਹ ਪੈਲੀਆਂ ਨਾਲ ਆ, ਇਸੇ 'ਤੇ ਗਏ ਆ ਜਿਵੇਂ ਸਾਡੀ ਪੈਲੀ ਆ ਨਾ, ਇਸੇ 'ਤੇ ਨਾਲ ਹੀ ਸੀ। ਮੈਂ ਬੰਨੇ 'ਤੇ ਖੇਡਦਾ ਰੰਬੇ ਨਾਲ, ਮੈਂ ਖੇਡਦਾ, ਮੈਨੂੰ ਨਹੀਂ ਪਤਾ ਕਿਦੋਂ ਭੱਜ ਗਏ ਇਹ ਮੇਰੇ ਕੋਲ ਜੇ ਗੁੱਡਦੇ ਸੀ। ਅੱਛਾ, ਮੈਂ ਇਕੱਲਾ ਹੀ ਰਹਿ ਗਿਆ ਉੱਥੇ। ਦੇਖਿਆ ਤਾਂ ਮੇਰੇ ਕੋਲੇ ਬੰਦਾ, ਗੋਲੀ ਵੱਜੀ ਤੇ ਇੱਥੇ ਆ ਕੇ ਡਿੱਗ ਪਿਆ ਮੇਰੇ ਕੋਲੇ ਆ ਕੇ। ਮੈਂ ਹੀ ਭੱਜ ਗਿਆ। ਮੈਂ ਜਾ ਕਮਾਦ 'ਚ ਵੜ ਗਿਆ। 6 ਦਿਨ ਮੈਂ ਕਮਾਦ 'ਚ ਪਿਆ ਰਿਹਾ। 6 ਦਿਨ ਨਾ ਪਾਣੀ ਨਾ ਰੋਟੀ, ਗੰਨੇ ਨੂੰ ਹੱਥ ਨਹੀਂ ਲਾਉਣਾ। ਜੇ ਗੰਨੇ ਨੂੰ ਹੱਥ ਨਾਲ ਖੜਕਾ ਹੁੰਦਾ ਸੀ, ਬਾਹਰ ਤਾਂ ਲੇਰਾਂ ਪੈਂਦੀਆਂ ਸੀ। ਮੈਂ ਉਹ 6 ਦਿਨਾਂ ਪਿੱਛੋਂ ਮੈਂ ਤੇਲ ਪੈਣੀ ਸੁਬਾਹ ਰਾਤ ਨੂੰ, ਪੱਤਾ ਥੱਲੇ ਕਰਨਾ, ਮੂੰਹ 'ਚ ਤੁਪਕਾ ਪਾਣੀ ਦਾ ਪੈਣਾ। ਹਾਂਜੀ, ਜੇ ਬਾਹਰ ਨਿਕਲਣਾ ਖਾਣੇ ਪਿਸ਼ਾਬ ਸੀ ਜਾਂ ਪਾਣੀ ਭਾਵੇਂ ਇੰਨਾ ਖੜਾ ਉੱਤੇ ਉਸੇ ਮੂੰਹ ਧਰ ਲੈਣਾ। ਹਾਂਜੀ, ਫਿਰ ਮੈਂ 6ਵੇਂ ਦਿਨ ਨਿਕਲਿਆ। 6ਵੇਂ ਦਿਨ ਮੈਂ ਨਿਕਲ ਕੇ ਅਤੇ ਆਪਦੀ ਪੈਲੀ 'ਚ ਆ ਗਿਆ। ਆਪਦੀ ਪੈਲੀ ਦੇ ਨਾਲ ਫਿਰ ਉਹ ਜਿੱਦਾਂ ਨਿੰਮ ਦੱਸਿਆ ਕਿ ਮੇਰਾ ਕੰਧ, ਉੱਥੋਂ ਮੈਂ ਚੜ੍ਹਿਆ ਕਿ ਮੇਰਾ ਇਹ ਕੰਧ ਚੜ੍ਹ ਕੇ ਅਤੇ ਗਾ ਨਿੰਮ ਹੇਠ ਗਿਆ। ਨਿੰਮ ਹੇਠੋਂ ਕੋਠੇ ਚੂੜਿਆਂ ਦੇ ਮਹੱਲੇ 'ਚ, ਚੂੜਾ ਮੇਰੇ ਤਾਏ ਦਾ ਨੌਕਰ ਸੀ, ਇੱਕ ਪਾਲਾ ਉਹਦੇ ਨਾਂ ਸੀ ਚੂੜੇ ਦੇ। ਉੱਥੇ ਮੈਂ ਗਿਆ ਜਾ ਕੇ ਕੋਠੇ ਰਾਤ ਨੂੰ। ਜੇ ਉੱਥੇ ਗਿਆ ਤਾਂ ਅੱਗੇ ਮੇਰਾ ਭਰਾ ਤਾਏ ਦਾ ਪੁੱਤ, ਉਹ ਜਾਂ ਤਾਇਆ ਪਿੱਛੇ ਜਿਹਦਾ ਭਰਾ ਮੁੰਡਾ ਸੀ, ਉਹ ਤਾਏ ਦਾ ਪੁੱਤ ਉਹ ਪਿਆ ਸਾਧੂ।
ਸਾਧੂ ਉਹਨੂੰ ਸਾਧਕ ਨਾ ਸਾਧੂ ਹੁਣ ਮਰਿਆ 6 ਮਹੀਨੇ ਹੋ ਗਏ। ਉਹ ਪਿਆ ਚੂੜਿਆਂ ਦੇ ਕੋਠੇ 'ਤੇ, ਮੈਂ ਉਠਾਇਆ, ਉੱਠਿਆ, ਮੈਂ ਚਿੰਬੜਿਆ, ਮੈਂ ਚੁੱਪ ਭਾਈ ਮਾਰ ਦੇਣਗੇ, ਚੁੱਪ ਕਰ ਜਾ, ਚੁੱਪ ਕਰਕੇ ਬੈਠੇ ਰਹੇ ਦੋਵੇਂ ਭਰਾ। ਚੂੜੀ ਜਿਹੜੀ ਕੋਠੇ 'ਤੇ ਸੁਬਾਹ ਉਹਨੂੰ ਉਠਾਉਣ ਵਾਸਤੇ ਤੂੜੀ 'ਚ ਪਾ ਜਾਂਦੀ, ਤੂੜੀ ਉੱਤੇ ਦੇ ਦਿੰਦੀ ਸੀ, ਤੂੜੀ 'ਚ ਪੈ ਜਾਣਾ, ਤੂੜੀ ਉੱਤੇ ਦੇ ਦੇਣੀ, ਇਹ ਲੁਕਾਉਂਦੇ ਸੀ। ਜਦੋਂ ਉਹ ਚੜੀ ਆ ਕੇ ਮੈਨੂੰ ਦੇਖਾ ਕਿ ਫਾਇਦੇ ਤੂੰ ਕਿੱਥੋਂ? ਮੈਂ ਤਾਂ ਉਹ ਬਾਹਮਣਾ ਕਮਾਦ ਦੇ ਵਿੱਚ ਸੀ, ਇੱਥੇ ਕੀ ਲੈਣਾ? ਮੈਂ ਜਾਂ ਤੁਹਾਡਾ ਆਸਰਾ ਜਾਲਾ ਦਾ ਆਸਰਾ, ਆਹ ਤੇਰਾ ਕੀ ਲੈਣਾ? ਮੈਂ ਭਰਾ ਹੈ, ਤੂੰ ਰਹਿ ਭਜਾ ਇਹ ਰਹਿ ਪਏ, ਮੈਂ ਦੋ ਨਹੀਂ ਰੱਖਣੇ ਹੈਂ। ਮੈਂ ਚਾਚੀ ਤੂੰ ਇਸੇ ਨੂੰ ਰੱਖ, ਇਹ ਵੀ ਤਾਂ ਮੇਰਾ ਹੀ ਭਰਾ ਹੈ। ਮੈਂ ਜਾਣਾ, ਜਿਹਨੂੰ ਮੇਰਾ ਮੂੰਹ ਹੁੰਦਾ ਮੈਂ ਜਾਣਾ। ਕੋਈ ਰੋਟੀ ਲਿਆ ਦੇ। ਉਹ ਚੂੜੀ ਥੱਲੇ ਉੱਤੇ ਰੋਟੀਆਂ ਲਿਆਈ, ਇੱਕ ਨਾਲ ਪਾਣੀ ਦਾ ਗਲਾਸ ਲਿਆਈ, ਪਾਣੀ ਦਾ ਗਲਾਸ 'ਚ ਰੋਟੀ ਮੈਨੂੰ ਫੜਾ ਦਿੱਤੀ, ਮੈਨੂੰ ਕਿ ਖਾ। ਮੈਂ ਚਾਚੀ ਮੈਂ ਲੰਘਦੀ ਨਹੀਂ, ਮੈਂ ਕਿਵੇਂ ਖਾਵਾਂ? ਮੂੰਹ 'ਚ ਲੰਘਦੀ, ਸੁੱਕਾ ਮੂੰਹ ਸੀ। ਮੈਂ ਪਾਣੀ ਦੇ ਕੇ ਪਾਣੀ ਲੜ ਜੂ, ਰੌਲਾ ਪੈ ਜੂ, ਮੈਂ ਨਹੀਂ ਦੇਣਾ। ਮੈਂ ਚਾਚੀ ਮੈਨੂੰ ਪਾਣੀ ਨਹੀਂ ਲੰਘਦਾ, ਮੈਨੂੰ ਰੋਟੀ ਨਹੀਂ ਲੰਘਦੀ ਹੈ, ਪਾਣੀ ਦੇ ਦੇ। ਉਹ ਨਹੀਂ ਦਿੱਤਾ, ਉਹ ਰੋਟੀ ਫੜ ਲਈ, ਉਤਰ ਗਈ, ਕਹੀਂ ਜਾ ਉਤਰ ਜਾ ਥੱਲੇ। ਮੈਂ ਥੱਲੇ ਉਤਰ ਗਿਆ। ਮੈਂ ਉੱਥੋਂ ਉਤਰ ਕੇ ਬਾਹਰ ਆ ਕੇ ਬਾਜ਼ਾਰ ਦੇ ਵਿੱਚ, ਮੱਲਾ ਬਾਜ਼ਾਰ ਜਾਂਦਾ ਚੌਂਕ, ਜਿਵੇਂ ਆ ਗਿਆ ਚੌਂਕ, ਆਹ ਗੁੱਟ 'ਤੇ ਆਹ ਘਰ ਆਪਣੇ ਚੌਂਕ 'ਚ ਜਾ ਕੇ ਮੈਂ ਗੁੱਟ 'ਤੇ ਲਾ ਕੇ ਬਹਿ ਗਿਆ ਵੀ ਆਪੇ ਆਊ ਕੋਈ ਮਾਰ ਦੂ। ਬੈਠਾ ਰਿਹਾ, ਸਵੇਰ ਤੋਂ ਲੈ ਕੇ ਸ਼ਾਮ ਦੇ 4 ਵੱਜ ਗਏ, ਸਾਉਣ ਭਾਦੋਂ ਦਾ ਮਹੀਨਾ ਸੀ, ਧੁੱਪੇ ਉਸੇ ਕਾ ਬੈਠਾ ਰਿਹਾ। ਮੈਨੂੰ ਕਿਸੇ ਨੇ ਪੁੱਛਿਆ ਕੌਣ ਹੈ? ਮੇਰੇ ਅੱਗੇ ਇੱਥੇ ਬੰਦਾ ਪਿਆ, ਉੱਥੇ ਪਿਆ, ਮਾਰੇ ਪਏ ਆ। ਅਤੇ ਮੈਨੂੰ ਨਹੀਂ ਕਿਸੇ ਪੁੱਛਿਆ ਕੌਣ ਹੈ ਅਤੇ ਕਿਹਦਾ ਮੁੰਡਾ ਅਤੇ ਕਿੱਥੇ ਜਾਣਾ। ਸਾਰੀ ਦੇ ਲੰਘੇ ਲੋਕ ਕੋਲ, ਲੰਘੀ ਜਾਣ ਲੋਕ ਕੋਲ ਦੀ, ਹਜ਼ਾਰਾਂ ਮੇਰੇ ਅੱਗੇ ਤੁਰੇ ਫਿਰਦੇ ਬੱਚੇ। ਜਦੋਂ ਉਹ ਜਾ ਕੇ ਨਾ ਅਖੀਰੀ ਇੱਕ ਸਿੱਖ ਹੋਵੇ, ਦਾੜੀ ਵਾਹਵਾ ਹੋਵੇ, ਜਿਵੇਂ ਗਫੂਰ ਦੀ ਦਾੜੀ ਆਏ ਹੋਵੇ, ਅਤੇ ਐਂ ਲੰਘਦੀ, ਉਹ ਧਾਲੋ ਉਹਦੇ ਨਾਂ ਹੋਵੇ। ਸਾਡਾ ਮਹੱਲਾ ਪਿਛਲਾ ਸੀ, ਉਹਦਾ ਉਹ ਮਹੱਲਾ ਸੀ। ਉਹ ਸਿੱਖ ਉਹ ਐਂ ਦੇਖੇ ਮੇਰੇ ਨੇ, ਅਖੀਰੀ ਉਹਨੇ ਮੇਰੇ ਕੋਲ ਆ ਗਿਆ 4 ਵਜੇ, ਕਹਿੰਦਾ ਕਾਕਾ ਕਿਹਦਾ ਪੁੱਤ ਹੈ? ਮੈਂ ਖੈਰ ਦੀਨ ਦਾ। ਰੋ ਪਿਆ ਉਹ, ਅਤੇ ਕਹਿਣ ਲੱਗਾ ਵੀ ਤੂੰ ਆ ਜਾ ਮੇਰੇ ਨਾਲ। ਉਹ ਲੈ ਗਿਆ, ਉਹਦਾ ਆ ਵੀ ਘਰ ਉਹਦਾ ਹੋਵੇ ਅਤੇ ਆ ਵੀ ਉਹਦਾ ਹੋਵੇ, ਆਹ ਮਾਲ ਵੱਡਾ ਹੋਵੇ ਦਰਵਾਜ਼ਾ, ਵੱਡਾ ਜਿਵੇਂ ਕੱਡਾ ਲੰਘਦਾ, ਆਹ ਗੋਲ ਦਰਵਾਜ਼ਾ, ਅਤੇ ਆਹ ਉਹਦਾ ਆਪਦਾ ਹੋਵੇ। ਇੱਧਰੋਂ ਇਸ ਨੂੰ ਜਾਵੇ, ਇੱਧਰ ਮੈਨੂੰ ਬਾਤ ਦਾ ਨਲਕਾ ਵੀ ਲੱਗਾ ਹੋਵੇ, ਕਹਿੰਦਾ ਪਾਣੀ ਨਾ ਪੀਵੀਂ, ਮੈਂ ਨਹੀਂ ਪੀਂਦਾ। ਉਹ ਨਲਕਾ ਕੋਲੇ ਹੋਵੇ, ਮੈਨੂੰ ਬਾਤਾ। ਅੰਦਰੋਂ ਗਿਆ, ਗੁੜ ਲਿਆਇਆ, ਭੇਲੀਆਂ ਹੁੰਦੀਆਂ ਗੁੜ ਦੀਆਂ 5 ਸੇਰ ਦੀਆਂ, ਭੰਨ ਕੇ ਇਹਨਾਂ ਗੁੜ ਲਿਆਇਆ ਅਤੇ ਰੋਟੀ ਲਿਆਇਆ, ਨਾਲ ਲੱਸੀ ਲਿਆਇਆ। ਪਹਿਲਾਂ ਕਹਿੰਦਾ ਗੁੜ ਖਾ, ਮੈਨੂੰ ਉਹਨੇ ਗੁੜ ਖਵਾਇਆ। ਫਿਰ ਬਾਅਦ 'ਚ ਉਹਨੇ ਕੋਠੇ ਲੱਸੀ ਦੀ ਪਿਆਈ, ਫਿਰ ਰੋਟੀ ਦਿੱਤੀ, ਰੋਟੀ ਖਾਧੀ। ਖਾ ਕੇ ਉਹਨੇ ਮੈਨੂੰ ਨਲਕੇ 'ਤੇ ਬਹਾ ਲਿਆ, ਨਵਾਇਆ। ਹਾਂਜੀ, ਨਵਾਇਆ, ਆਪ ਮਰਦਾ ਰਿਹਾ। ਉਹ ਨਵਾ ਕੇ ਮੈਨੂੰ ਮੰਜੇ 'ਤੇ ਬਾਤਾ, ਕਹਿੰਦਾ ਬਹਿ ਜਾ ਇੱਥੇ। ਮੈਂ ਬਹਿ ਗਿਆ। ਸਾਡਾ ਗੁਆਂਢੀ ਇੱਕ ਸਿੱਖ ਸੀਗਾ, ਉਹਦਾ ਮੁੰਡਾ ਤੁਰਿਆ ਜਾਵੇ, ਉਹ ਮੁੰਡਾ ਜਿਹੜਾ ਸੀ ਨਾ, ਸੀ ਤਾਂ ਸਾਡਾ ਗੁਆਂਢੀ, ਅਸੀਂ ਲੜ ਵੀ ਪੈਂਦੇ, ਉਹਨੂੰ ਕੁੱਟਦੇ ਵੀ ਹੁੰਦੇ ਸੀ। ਕਿਰਪਾਲ ਮੁੰਡੇ ਨਾਂ ਸੀ, ਕਿਰਪਾਲ, ਅਤੇ ਪਿਓ ਨਾ ਸੀ ਹਰਨਾਮ ਸਿੰਘ ਸਿੱਖ, ਅਤੇ ਫੌਜੀ ਸੀ ਉਹ, ਪਹਿਲਾਂ ਫੌਜੀ ਸੀ, ਬੁੜਾ ਆਦਮੀ ਸੀ, 80-90 ਸਾਲ ਦਾ। ਉਹਦੇ ਲੁਕੋਏ ਹੋਏ ਸੀ ਬੰਦੇ ਸਾਡੇ, ਹਾਲਾਂਕਿ ਪਹਿਲਾਂ ਲੜਦੇ ਵੀ ਹੁੰਦੇ ਸੀ। ਸਾਂਭੇ ਉਹਨੇ ਕਿਉਂ ਸਾਂਭੇ? ਮੇਰਾ ਅੱਬਾ ਦਮ ਫੂਕਾ ਕਰਦਾ ਸੀ ਮਾੜਾ ਚੰਗਾ ਬੱਚਿਆਂ ਬੁੱਚਿਆਂ ਨੂੰ, ਉਹਦੇ ਔਲਾਦ ਨਹੀਂ ਸੀ ਵੱਜਦੀ। ਮੇਰੇ ਅੱਬੇ ਨੇ ਫੂਕ ਮਾਰੀ, ਕਿਤੇ ਅੱਲਾ ਨੇ ਔਲਾਦ ਦੇ ਤੀ ਉਹਨੂੰ, ਉਹਦਾ ਤਾਂ ਮੇਰੇ ਅੱਬੇ ਦਾ ਉਹ ਥੋੜ੍ਹਾ ਬਹੁਤਾ ਉਹ ਹਜਾ ਕਰਦੇ ਸੀ। ਮੈਂ ਵੀ ਫੂਕਾਂ ਫਾਕਾਂ ਮਾਰਦਾ ਬੱਚਿਆਂ ਨੂੰ। ਤਾਂ ਉਹ ਜਦੋਂ ਗਿਆ ਅਤੇ ਉਹਨੇ ਕਿਹਾ ਬਈ, ਉਹ ਮੈਂ ਉਹਨੂੰ ਕਿਹਾ, ਮੈਨੂੰ ਇਹ ਦੱਸਿਆ ਜਿਵੇਂ ਮੇਰਾ ਮਾਂ ਪਿਓ ਮਿਲ ਪੈਂਦਾ, ਗੁਆਂਢੀ ਜੇ ਅਸੀਂ ਆਏ ਬੂਆ ਬੱਚਿਆਂ ਨੂੰ। ਮੈਂ ਚਾਚਾ ਕਿਰਪਾਲ ਹੈ, ਕਹਿੰਦਾ ਫਾਇਦੇ ਨੇ। ਮੈਂ ਹਾਂ, ਕਹਿੰਦਾ ਬਈਆ ਮੈਂ ਤੇ ਬਾਬੇ ਨੂੰ ਘੱਲਦਾ। ਉਦੋਂ ਕਮਾਦਾਂ ਦੀਆਂ ਤਲਾਸ਼ੀਆਂ ਕਰਕੇ ਕਮਾਦਾਂ 'ਚੋਂ ਮਾਰਨ ਲੱਗ ਗਏ ਸੀ, ਅਤੇ ਕਿਸੇ ਨੇ ਦੱਸਿਆ ਵੀ ਨੱਤ ਸੀ ਕੌਮ ਦੇ, ਉਹ ਨੱਤ, ਬਈ ਨੱਤਾਂ ਦੇ ਕਮਾਦ ਦੇ ਵਿੱਚ ਹਾਰ ਨਹੀਂ ਹੈ। ਉਹਨੂੰ ਦੱਸਦਾ ਕਿਸੇ ਨੇ ਬਈ ਜਿਹੜੇ ਨਾ, ਉਹ ਆ ਕਹਿਣ ਲੱਗਾ ਵੀ ਮੈਂ ਤੁਹਾਨੂੰ 6-7 ਦਿਨ ਲੁਕੋ ਲਿਆ, 8 ਦਿਨ। ਹੁਣ ਆਖੇ ਮੇਰੇ ਕਮਾਦ ਦੀ ਤਲਾਸ਼ੀ ਹੋਣੀ ਹੈ, ਤੁਸੀਂ ਉੱਥੇ ਜਾ ਕੇ ਬਾਹਰ ਨਿਕਲ ਜਾਓ। ਹਾਂਜੀ,
ਇੰਨੀ ਗੱਲ ਉਹ ਕਹਿ ਗਿਆ ਤੇ ਪਿੱਛੋਂ ਮੈਂ ਲੱਭ ਗਿਆ। ਮੈਨੂੰ ਲੱਗ ਗਿਆ ਉਹਦੀ ਪੈਲੀ ਸੀ 3-4 ਮੀਲ ਤੇ, ਜਿਵੇਂ ਸਾਡੀ ਪੈਲੀਆਂ ਦਾ ਦੂਰ ਹੈ, ਉੱਥੇ ਉਹਦੀ ਪੈਲੀ ਸੀ। ਆ ਕੇ ਬਾਜਾਂ ਮਾਰਦਾ ਪੁੱਤ ਨੂੰ, ਇੱਕੋ ਪੁੱਤ ਸੀ ਉਹਦਾ, ਪੁੱਤ ਦੇ ਨਾਂ 'ਤੇ ਬਾਜਾਂ ਮਾਰਦਾ ਹੁੰਦਾ ਸੀ। ਇਹ ਵਿੱਚੋਂ ਨਿਕਲ ਰੋਟੀ ਰੋਟੀ ਫੜਾ ਜਾਂਦਾ ਸੀ ਲਿਆ ਕੇ, ਰੋਟੀਆਂ ਐਂ ਲਿਆਉਂਦਾ ਸੀ ਉਹ, ਇੱਥੋਂ ਬੰਨ੍ਹਣ ਲੱਗਦਾ ਪਿੰਡੇ 'ਤੇ ਰੋਟੀਆਂ, ਸਾਰੇ ਪਿੰਡੇ ਰੋਟੀਆਂ ਬੰਨ੍ਹ ਲੈਂਦਾ ਸੀ ਅਤੇ ਉੱਤੋਂ ਕੱਪੜੇ ਪਾ ਲੈਂਦਾ ਸੀ। ਹਾਂਜੀ, ਡਰਦਾ ਲੁਕੋ। ਯਾਨੀ ਉਹ ਵੀ ਇੱਕ ਸਰਦਾਰ ਵੀਰ ਹੀ ਸੀ, ਇੱਕ ਉਹ ਆ ਜਿਹੜੇ ਇੱਜ਼ਤਾਂ ਵੀ ਲੁੱਟ ਰਹੇ ਸੀ, ਕਤਲ ਵੀ ਕਰ ਰਹੇ ਸੀ, ਤੇ ਉਹ ਵੀ ਸਰਦਾਰ ਵੀਰ ਸੀ ਜਿਹੜਾ ਮੁਸਲਮਾਨਾਂ ਲਈ ਰੋਟੀ ਇੰਜ ਪਹੁੰਚਾਉਂਦਾ ਹੁੰਦਾ ਸੀ। ਕੀ ਨਾਂ ਤੁਸੀਂ ਦੱਸਿਆ? ਹਰਪਾਲ। ਉਹਦਾ ਹਰਨਾਮ ਸਿੰਘ। ਹਰਨਾਮ ਸਿੰਘ। ਹਾਂ, ਅੱਛਾ, ਬੁੜਾ ਆਦਮੀ ਸੀ ਉਹ। ਫਿਰ ਉੱਥੇ ਬਾਜਾਂ ਮਾਰੀਆਂ ਪਹਿਲਾਂ ਉਹਦੇ ਪੁੱਤ ਦੇ ਨਾਂ 'ਤੇ, ਦਿਨ ਛਿਪਣਾ ਛੋਟਾ ਦਿਨ ਰਹਿ ਗਿਆ। ਫਿਰ ਮੈਨੂੰ ਕਹਿਣਗਾ ਪੁੱਤ ਆ ਜਾ ਘਰ ਨੂੰ। ਉਹ ਚਲੇ ਗਏ। ਸਾਡੇ ਮੈਰੇ ਹੁੰਦੇ ਸੀ, ਮੈਰੇ ਜੰਗਲ ਰੱਖਦੇ ਹੁੰਦੇ ਸੀ ਮਾਲ ਵਾਸਤੇ। ਮੇਰਾ ਨਿੱਕਾ ਬੇਰ, ਜੰਡੀ, ਮਲਾ, ਘਾਟ ਜਿਹੜਾ ਹੋ ਜਾਂਦਾ ਸਾਲ ਮਾਲ ਚਾਰਦੇ ਵਿੱਚ। ਉਹ ਕਿਤੇ ਮੇਰੇ ਜਾ ਬੜੇ, ਇਹ 6-7 ਆਦਮੀ ਸੀ। ਇਹ ਮੇਰੇ ਜਾ ਬੜੇ ਨਿਕਲ ਗਏ ਅਤੇ ਉਹ ਮੁੜਿਆ ਘਰ ਨੂੰ, ਮੈਨੂੰ ਲਿਆ। ਫਿਰ ਮੈਂ ਉਹਦੇ ਕੋਲ ਰਿਹਾ 2 ਸਾਲ। 2 ਸਾਲ ਮੈਂ ਉਹਦੇ ਕੋਲ ਰਿਹਾ। ਫਿਰ ਖਤ ਇੱਧਰੋਂ ਜਾਣ ਲੱਗ ਗਏ, ਇੱਧਰੋਂ ਖਤ ਜਾਣ ਲੱਗ ਗਏ। ਜੇ ਇੱਧਰੋਂ ਖਤ ਜਾਣ ਲੱਗ ਗਏ ਨਾ ਫਿਰ, ਅਤੇ ਫਿਰ ਕਾੜੇ ਬੈਠੇ ਸੀ ਉਦੋਂ ਅਸੀਂ, ਕਾੜੇ ਜ਼ਮੀਨਾਂ ਸੀ ਮਿਲ ਗਈਆਂ। ਹਾਂ, ਕਾੜੇ ਬੈਠੇ ਸੀ, ਖਤ ਜਾਣ ਲੱਗ ਗਏ ਨੇ। ਖਤ ਆਇਆ ਅਤੇ ਅਸੀਂ ਵਿੱਚੋਂ ਝੂਠ ਹੀ ਮਾਰਨਾ, ਸਾਡੀ ਜ਼ਮੀਨਾਂ ਮਿਲ ਗਈਆਂ, ਉਹ ਹੋ ਗਿਆ, ਬਹੁਤ ਹੋ ਗਿਆ। ਮੇਰੇ ਅੱਬੇ ਨੂੰ ਕਹਿਣ ਲੱਗੇ। ਉਹਨੇ ਦੱਸਿਆ ਵੀ ਇੱਕ ਮੇਰੀ ਚਾਚੀ ਸੀ, ਉੱਥੇ ਸਿੱਖਾਂ ਦੀ ਫੜੀ ਹੋਈ ਆ, ਇੱਥੇ ਉਹਦੇ ਮੁੰਡੇ ਇੱਥੇ ਹੀ ਆ ਹੁਣ, ਇੱਥੇ ਪਿੰਡ ਜੀ ਆ ਜ਼ਮੀਨ। ਚਾਚੇ ਮੇਰ ਦੀ ਰੱਬ, ਚਾਚੀ ਰਾਜੀ ਮੇਰੀ ਚਾਚੀ ਸੀ, ਉਹ ਨਾਲ ਪਰੇ ਸਿੱਖ ਰੱਖੀ ਸੀ ਅਤੇ ਮੈਂ ਸੀ। ਚਾਚੀ ਕੋਲ ਮੁੰਡਾ ਸੀ ਛੋਟਾ ਜਿਹਾ ਉਦੋਂ, ਵੱਡਾ ਜਗੂਬ ਇੱਥੇ ਹੁਣ ਮਰਿਆ। ਉਹਨੇ ਕਿਹਾ ਤੁਹਾਡੇ 3 ਜੀ ਸਾਡੇ ਕੋਲ ਹੈ ਅਤੇ ਆ ਕੇ ਆਪਦੇ ਲੈ ਜਾਓ। ਫਿਰ ਇੱਥੋਂ ਮੇਰੀ ਭੂਆ ਗਈ ਚੋਰੀ, ਸਿਲੇਮਾਨ ਕੀ ਹੱਡ ਟੱਪ ਕੇ ਚੋਰੀ ਗਈ। ਕੌਣ ਚੂੜੇ ਹੁੰਦੇ ਅਸੀਂ, ਹੈਂ। ਉੱਧਰ ਗਈ, ਜਾ ਕੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਮਿਲੀ। ਉਹਨੇ ਦੱਸਿਆ ਵੀ ਇਹਨੇ ਜੀ ਆਪਣੇ ਹੈਗੇ ਆ, ਕਾੜੇ ਆ। ਅਸੀਂ ਉੱਥੋਂ, ਉਹਨੇ ਆਖਿਆ ਅਸੀਂ ਤੈਨੂੰ ਨਹੀਂ ਦੇਣਾ। ਉਹਦਾ ਕੋਈ ਹੋਰ ਭਰਾ ਕੋਈ ਆਵੇ ਤਾਂ ਉਹਨਾਂ ਨੂੰ ਦੇਵਾਂਗੇ, ਤੈਨੂੰ ਨਹੀਂ ਦਿੰਦੇ। ਹਾਂਜੀ, ਚੰਗਾ ਕਿ ਮੈਂ ਵਿਸਾਖੀ ਤੋਂ ਪਿੱਛੇ ਆਊਂ। ਵਿਸਾਖੀ ਲੱਗਦੀ ਸੀ ਮੇਲਾ ਵਿਸਾਖੀ ਦਾ, ਵਿਸਾਖੀ ਤੋਂ ਪਿੱਛੇ ਆਊਂ ਦੂਏ ਦਿਨ। ਫਿਰ ਮੇਰੀ ਅੰਮੀ, ਇਹ ਮੇਰਾ ਚਾਚਾ ਅਤੇ ਮੇਰੀ ਭੂਆ, ਇਹ ਗਏ। ਮੈਂ ਮਾਲ ਚਾਰ ਕੇ ਤੁਰਿਆ ਆਉਂਦਾ ਸੀ ਅਤੇ ਚੂੜੇ ਨੇ ਮੈਨੂੰ ਮੁੰਡਿਆਂ ਨੇ ਦੱਸਿਆ ਵੀ ਤੇਰੀ ਅੰਮੀ ਆਈ ਹੈ। ਮੈਂ ਉੱਥੇ ਹੀ ਮਾਲ ਛੱਡਤਾ ਅਤੇ ਮੈਂ ਭੱਜ ਕੇ ਆਇਆ। ਭੱਜ ਕੇ ਆਇਆ ਅਤੇ ਅੱਗੇ ਕਹਿੰਦੇ ਬਾਹਮਣਾਂ ਦੇ ਘਰ ਗਈ ਆ। ਬਾਹਮਣ ਸੀ ਕੋਈ ਅੰਮੀ ਦੀ ਉਹ ਭਰਾ ਬਣੇ ਹੋਏ। ਉਹਨੇ ਘਰ ਗਏ, ਇੰਨੀ ਦੂਰ ਸੀ ਜਿਵੇਂ ਇੱਥੋਂ ਲਾ ਲਾ ਵੀ ਕਿੱਲੇ 2 ਕਿੱਲਿਆਂ 'ਤੇ ਆ, ਪੌੜੀਆਂ ਲੈਂਦੀ ਆਉਂਦੀ ਅਤੇ ਮੈਨੂੰ ਦਿਸ ਗਈ। ਉੱਧਰੋਂ ਮੈਂ ਭੱਜਿਆ, ਉਹ ਭੱਜੀ ਆ ਕੇ ਜੱਫੀ ਪਾ ਲਈ। 2 ਸਾਲ ਬਾਅਦ ਪਾਕਿਸਤਾਨ ਬਣਨ ਤੋਂ ਆ ਕੇ 2 ਸਾਲ ਬਾਅਦ ਦੇ ਵਿੱਚ ਉਹ ਸਾਨੂੰ ਅੰਮੀ ਲੈ ਆਈ ਇੱਧਰ। ਹਾਂਜੀ, ਯਾਨੀ ਤੁਸੀਂ 1949 ਵਿੱਚ ਆਏ ਹੋ। ਫਿਰ ਹਾਂਜੀ, ਤੁਸੀਂ, ਤੁਹਾਡੀ ਚਾਚੀ ਤਾਂ ਉਹਦਾ ਇੱਕ ਜਕੂਬ ਸੀ ਉਹਦਾ ਮੁੰਡਾ, ਜਕੂਬ ਉਹਦਾ ਮੁੰਡਾ, 2 ਸਾਲ ਬਾਅਦ ਆਏ ਜੀ। ਹਾਂਜੀ, 2 ਸਾਲ ਬਾਅਦ। ਹਾਂਜੀ, ਵਾਲਦ ਤੇ ਵਾਲਦਾ ਤੁਹਾਡੇ ਆ ਗਏ ਸੀ ਪਹਿਲੋਂ ਤੁਹਾਡੇ ਤੋਂ? ਇਹ ਜੀ ਭਾਈ ਸੀ ਅਸੀਂ 7, ਇੱਕ ਭਾਈ ਪਿੱਛੇ ਫੌਤ ਹੋ ਗਿਆ। ਆ ਇੱਥੇ ਮੇਰੀ ਭਰਜਾਈ ਪਿੱਛੇ ਜਿਹੜੀ ਸੀ ਨਾ, ਉਹ ਜਿਹਦੇ ਬੱਚੇ ਸੀ ਉਹ ਵੀ ਪਿੱਛੇ, ਭੈਣ ਵੀ ਪਿੱਛੇ। ਉਹ ਜਿਹੜੀਆਂ 2 ਖੋਹੀਆਂ ਸੀ ਸਾਡੇ ਕੋਲੋਂ, ਉਹਨਾਂ 'ਚੋਂ ਇੱਕ ਅਸੀਂ ਲਿਆਂਦੀ ਸੀ। ਮੇਰੇ ਇੱਥੋਂ ਅੰਮਾ ਗਈ ਫਿਰ ਪਿੱਛੇ, ਉਹ ਅੰਮਾ ਮੇਰੀ ਗਈ ਇੱਥੇ ਪਿੱਛੇ, ਜੀ ਧੀ ਸੀ ਉਹ ਜਾ ਕੇ ਉੱਥੇ ਚਲੀ ਗਈ। ਉਹ ਜਿੱਥੇ ਖੋਈ ਹੋਈ, ਜਿੱਥੇ ਖੋਈ ਉੱਥੇ 7 ਖੋਈ ਸੀ, ਉੱਥੇ ਗਈ ਅਤੇ ਚਾਹ ਪੀਣ ਲੱਗੀ। ਚਾਹ ਪੀਣ ਲੱਗੀ ਅਤੇ ਉਹ ਕਹਿੰਦੇ ਨੂਣ ਕਿੰਨੇ ਦਾ ਪਾਈਏ ਮਾਈ? ਆਖੇ ਨੂਣ ਮੁੱਲ ਪਾਉਣਾ। ਉਹ ਕਹਿੰਦੇ ਮੁਸਲਮਾਨੀ ਫੜ ਲਓ। ਅੰਦਰ ਕਰਤੀ, 6 ਮਹੀਨੇ ਅੰਦਰ ਸਜ਼ਾ ਕਰਤੀ ਉਹਨੂੰ, ਮਾਈ ਨੂੰ। 6 ਮਹੀਨੇ ਪਿੱਛੇ ਮਾਈ ਫਿਰ ਬਾਅਦ 'ਚ ਮਿਲਟਰੀ ਲੈ ਗਈ। ਮਿਲਟਰੀ ਵੀ ਲੈ ਗਏ। ਉਹ ਕੁੜੀ ਇੱਥੇ ਹੁਣ ਮਰੀ ਆ, ਉਹਦੀ ਬੱਚੀ ਹੈਗੀ ਆ ਇੱਧਰ, ਅਤੇ ਕੁੜੀ ਸੀ ਉਹਦੇ ਕੋਲੇ। ਕੁੜੀ 1949 ਜਦ ਤੁਸੀਂ ਆਏ ਹੋ ਤਾਂ ਉਹ ਕਾੜੇ ਆਏ ਹੋ ਪਹਿਲੇ ਆਪਣੇ ਅੰਮੀ ਅੱਬੇ ਦੇ ਨਾਲ, ਅੰਮੀ ਦੇ ਨਾਲ, ਆਪਣੀ ਨਾਲ? ਉੱਥੇ ਅਸੀਂ 5 ਭਰਾ, 6 ਭਰਾ ਆ ਗਏ ਸੀ। 6 ਭਰਾ ਆ ਗਏ, ਦੂਏ ਪਿੱਛੇ ਮਰ ਗਏ ਸੀ, ਦੂਏ ਪਿੱਛੇ ਸ਼ਹੀਦ ਹੋ ਗਏ। 6 ਆ ਗਏ ਸੀ। ਅੱਛਾ ਬਾਬਾ ਜੀ, ਉਕਾੜਿਓ ਫਿਰ 19 WB
ਅੱਡਾ ਪੱਖੀ ਮੋੜ ਇੱਥੇ ਕਿਵੇਂ ਆਏ ਤੁਸੀਂ? ਇੱਥੇ ਜ਼ਮੀਨਾਂ ਮਿਲਣ ਲੱਗ ਗਈਆਂ। ਅੱਛਾ। ਹਾਂਜੀ, ਜ਼ਮੀਨਾਂ ਮੈਂ ਅਸੀਂ ਵੀ ਆ ਕੇ ਜ਼ਮੀਨ ਲੈ ਲਈ ਇੱਥੇ ਉਨੀ ਦੇ ਵਿੱਚ। ਉਹ ਜ਼ਮੀਨ ਸਾਨੂੰ 8 ਕਿੱਲੇ ਕਿੰਨੀ ਅਲਾਟ ਹੋਈ ਇੱਥੇ ਆ ਕੇ? ਜੋ ਆਪਦੀ ਸਾਨੂੰ ਪਵਾਈ ਗਈ, ਆਪਦੀ ਇੱਥੇ ਪਿੰਡ 'ਚ ਬਾਰੇ ਲੋਕਾਂ ਨੂੰ ਨਹੀਂ ਮਿਲੀਆਂ। ਤੇ ਸਾਡੀ ਜੀ 7-8 ਕਿੱਲੇ ਜ਼ਮੀਨ ਹੈ ਇੱਥੇ ਪਵਾਈ ਹੋਈ, ਸਾਨੂੰ ਉਹ ਨਹੀਂ ਮਿਲੀ। ਸਾਡੇ ਕੋਲ ਯੋਗ ਸਕੀਮ ਦੀ ਪੈਲੀ ਆ, ਜੋ ਆਪਦੀ ਨਹੀਂ ਪਈ, ਜੀ ਮਾਲਕੀ ਜ਼ਮੀਨ ਉਹ ਨਹੀਂ ਪਈ, ਨਾ ਮੇਰੇ ਚਾਚੇ ਦੀ ਪਈ ਨਾ ਸਾਡੀ ਪਈ, 2 ਘਰ ਇੱਥੇ। ਬਾਕੀ ਜਿਹੜੇ ਪਾਸੇ ਸੀ ਉਹਨਾਂ ਨੇ ਆਪਣੀਆਂ ਪਵਾ ਲਈਆਂ। ਅੱਛਾ, ਹੁਣ ਤੁਹਾਨੂੰ ਆਪਦੀ ਅੰਮੀ ਨੂੰ ਦੱਸਣ ਲੱਗਾ। ਮੇਰੀ ਅੰਮੀ ਜਦੋਂ ਉੱਥੇ ਸਾਨੂੰ ਕਾਫਲਾ ਸਾਡਾ ਮਾਰਿਆ ਨਾ, ਮੇਰੀ ਅੰਮੀ ਕੋਲ ਇੱਕ ਬੱਚਾ ਸੀ, ਸਦਰਦੀਨ ਉਹਦਾ ਨਾਂ ਸੀ। ਛੋਟਾ ਬੱਚਾ ਸਾਲ ਕੁ ਦਾ ਸੀ, ਤੇ ਇੱਕ ਮੇਰੀ ਦਾਦੀ। ਇਹ ਦੋਹਾਂ ਨੂੰ ਕਿਤੇ ਗੱਡੀ ਲੱਭ ਗਈ, ਉਹ ਪਾਕਿਸਤਾਨ 'ਚ ਆ ਗਈਆਂ 3 ਮਹੀਨੇ ਪਹਿਲਾਂ। 3 ਮਹੀਨੇ ਪਹਿਲਾਂ ਆ ਗਈਆਂ, ਲੋਕਾਂ ਦੇ ਆਉਣ ਤੋਂ ਪਹਿਲਾਂ ਆ ਗਈਆਂ 3 ਮਹੀਨੇ। ਗੱਡੀਆਂ ਮੁਖਰ ਸੀ, ਮਸਾਲਾ ਵੀ ਇੱਥੋਂ ਮਾਛੀ ਵਾਲੋਂ ਚੜੀ, ਅਗਲੇ ਹਜੀਰ ਨਾਲ ਉਤਰੀ, ਉੱਥੇ ਐਲਾਨ ਕੀਤਾ ਰਿਆਸਤ ਪਟਿਆਲਾ ਪਿੰਡ ਭਦੌੜ ਦਾ ਕੋਈ ਕਿਸੇ ਬਲਾਜ ਦਾ ਬੰਦਾ ਮਿਲੇ ਕੋਈ ਨਾ, ਤੋੜ ਕਰਾਚੀ ਤਾਈਂ। ਫਿਰ ਦੂਈ ਲੈਣ ਪੈ ਗਈ, ਫਿਰ ਦੂਜੀ 3 ਮਹੀਨੇ ਤੁਰੀ ਫਿਰੀ ਰਹੀ। ਗੱਡੀਆਂ ਮੁੱਖ ਸੀ, ਰੋਟੀ ਖਾ ਲੈਣੀ, ਤੇ ਜਿਹਦੀ ਸਾਰਾ ਕੁਣ ਪੈ ਰਹੇ ਜੇ ਉਹਨੂੰ ਕੁਛ ਚੈਨ। ਜਦੋਂ 3 ਮਹੀਨੇ ਫਿਰਦੀ ਰਹੀ ਨਾ, ਕੱਚੇ ਖੂਹ ਆ ਗਈ। ਕੱਚੇ ਖੂਹ ਆ ਗਈ ਤੇ ਉੱਥੇ ਨਾ ਖਾਨੇਵਾਲ ਆ ਕੀ ਆ ਹਾਂ ਸ਼ਹਿਰ ਹਾਂ ਇੱਧਰਲਾ। ਅੱਛਾ ਅੱਛਾ, ਉੱਥੇ ਆ ਗਈ ਥਾਣੇ ਦੇ ਵਿੱਚ। ਚੰਨੂ ਰਾਤ ਪੈ ਗਈ, ਚੰਨੂ ਰਾਤ ਪੈ ਗਈ ਤੇ ਕਹਾਣੀ ਇਹੀ ਸੁਣਦੇ ਰਹੇ ਉਹ ਥਾਣੇ ਵਾਲੇ। ਬਾਅਦ ਦੇ ਵਿੱਚ ਨਾ ਮੰਜੇ 9 ਸੱਸ ਨੂੰ ਉੱਥੇ ਡਾਹ 'ਤੇ ਪੈ ਗਈਆਂ। ਉਹ ਗੱਲਾਂ ਕਰਨ ਲੱਗ ਗਏ ਸਾਡੀ ਕੌਮ ਦੀਆਂ, ਬਲਾਲੀ ਦੀਆਂ, ਜਰੈਂ ਪੇਸ਼ਾ ਦੀਆਂ। ਇਹ ਉੱਠ ਕੇ ਚਲੀ ਗਈ, ਆਖੇ ਜੀ ਮੈਨੂੰ ਜਰੈਂ ਪੇਸ਼ਾ ਦੱਸੋ। ਆਖੇ ਮਾਈ ਤੂੰ ਜਰੈਂ ਪੇਸ਼ਾ ਤੋਂ ਕੀ ਲੈਣਾ ਹੈ ਜੀ? ਮੈਂ ਜਰੈਂ ਪੇਸ਼ਾ। ਮਾਈ ਤੂੰ ਤਾਂ ਮਹਾਜਣਾ, ਮੈਂ ਜਰੈਂ ਪੇਸ਼ਾ, ਮੈਨੂੰ ਜਰੈਂ ਪੇਸ਼ਾ ਦੱਸੋ, ਮੈਂ ਜਰੈਂ ਪੇਸ਼ਾ ਲੱਭਦੀ ਹਾਂ। ਆਖੇ ਚੰਗਾ, ਤੈਨੂੰ ਸਵੇਰੇ ਜਰੈਂ ਪੇਸ਼ਾ ਛੱਡ ਕੇ ਆਵਾਂਗੇ, ਜਿੰਨਾ ਆਖੇ ਉਹਨਾਂ ਲੱਭ ਜੂਗਾ। ਚੰਗਾ, ਪੈ ਗਈ। ਸੁਬਾਹ ਉੱਠੇ, ਥਾਣੇ ਦਾ ਦਾਤਣ ਕਰਦੇ, ਆਖੇ ਜੀ ਦੱਸੋ। ਆਖੇ ਜੀ ਮਾਈ ਰੋਟੀ ਪਾਣੀ ਖਾ, ਤੈਨੂੰ ਛੱਡ ਕੇ ਆਵਾਂਗੇ, ਤੇ ਨਾਲ ਬੰਦਾ ਜਾਊਗਾ। ਲੈ ਗਏ, ਜਾ ਕੇ ਚਲੀ ਗਈ ਜੀ। ਕਹਿਣਗੇ ਪਹਿਲੇ ਨੰਬਰ 'ਤੇ ਕੱਚਾ ਖੂਹ ਇੱਥੇ। ਆਖੇ ਨਹੀਂ ਜੀ ਇੱਥੇ ਨਹੀਂ। ਫਿਰ ਖਾਨੇਵਾਲ, ਆਖੇ ਨਹੀਂ ਜੀ ਇੱਥੇ ਨਹੀਂ। ਆਹ ਚੱਕ 19, 21, 23, ਇੱਥੇ ਵੀ ਲੋਕ ਬੈਠੇ ਨਾ। ਆਖੇ ਨਹੀਂ ਇੱਥੇ ਨਹੀਂ। 9 ਚੱਕ ਸ਼ਾਹੀਵਾਲ, ਆਖੇ ਉੱਥੇ ਮੇਰੇ ਮਾਮੇ। ਆਖੇ ਉੱਥੇ ਛੱਡ ਜੀ। ਇਹੋ ਜੀ ਗੱਡੀ ਨੇੜੇ ਆ? ਨਹੀਂ, ਮੈਂ ਤਾਂ ਆਪਦੇ ਬੱਚੇ ਭਾਲਣੇ ਆ, ਮੈਨੂੰ ਉੱਥੇ ਛੱਡੋ, ਇੱਥੇ ਗੱਡੀ ਹੋਵੇ। ਉਹ ਕਾੜਾ 39, 47, 27 ਉੱਥੇ ਛੱਡ ਦਿਓ। ਛੱਡਦੇ ਉੱਥੇ ਉਹਦੀ ਭੂਆ ਦੇ ਪੁੱਤ ਸੀਗੇ 27 ਦੇ ਵਿੱਚ। ਆ ਮਹਿੰਗੇ ਜਿਹੀਆਂ ਕੁੜੀਆਂ 2 ਵਿਆਹੀਆਂ ਸੀ ਇਹਨਾਂ ਦੇ, ਉੱਥੇ ਲੈ ਗਏ। ਉੱਥੇ ਚਲੇ ਗਏ, ਮਾਈ ਉੱਥੇ ਛੱਡੀ। ਫਿਰ ਭਾਲਣਾ ਸ਼ੁਰੂ ਕੀਤਾ। ਫਿਰ ਕਾਫਲਾ ਆਇਆ। ਜੋ ਕਾਫਲਾ ਆਇਆ ਨਾ, ਫਿਰ ਉਹਦੇ ਵਿੱਚੋਂ ਫਿਰ ਅੰਮੀ ਨੂੰ 6-7 ਆਦਮੀ ਲੱਭੇ। ਮੇਰੇ ਚਾਚੇ 2, ਚਾਚਾ ਇੱਥੇ ਮੇਹਰਦੀਨ, ਚਾਚਾ ਨੂਰੂ ਮੇਰਾ, ਖੁਸ਼ੀ, ਤੇ ਮੇਰਾ ਅੱਬਾ ਸੁਲੇਮਾਨ, ਮੁੰਸ਼ੀ, ਸ਼ਫੀ। ਇਹ 6-7 ਆਦਮੀ ਲੱਭ ਗਏ ਉਹਨੂੰ ਉਸ ਕਾਫਲੇ 'ਚੋਂ। ਜਦੋਂ ਆਹ ਲੋਕ ਜਿਹੜੇ ਸਾਡੇ ਪਿੰਡ ਦੇ ਵਿੱਚ ਬੈਠੇ ਆ, ਇਹ ਲੋਕ ਇਹਨਾਂ ਦਾ ਕਾਫਲੇ ਵਿੱਚ ਸੀ ਉਸ ਕਾਫਲੇ ਦੇ। ਫਿਰ ਲੈ ਕੇ ਕਾੜੇ ਆਏ। ਕਾੜਾ ਵਿਹਲਾ ਪਿਆ ਸੀ ਉਸ ਵੇਲੇ, ਕਿਰਾਏ 'ਤੇ ਮਕਾਨ ਲੈ ਕੇ ਬੈਠੇ ਸੀ, ਦਿਹਾੜੀ ਦੂੜੀ ਕਰ ਲੈਂਦੇ, ਖਾ ਲੈਂਦੇ ਸੀ। ਫਿਰ ਬਾਅਦ ਦੇ ਵਿੱਚ ਫਿਰ ਸਾਨੂੰ ਲੈ ਕੇ ਆਈ ਹੈ ਹਿੰਦੁਸਤਾਨ 'ਚ। ਉਹ ਜੇ ਬੱਚੇ ਵੰਡੇ ਸੀ ਨਾ, ਅੱਡੋ ਅੱਡੀ ਫੜਾਦੇ ਸੀ। ਉਹ ਸੀ 3 ਸਾਲਾਂ ਦਾ। ਉਸ ਭੈਣ ਮੇਰੀ ਨੇ ਸਿੱਟਤਾ ਕਿ ਝਾੜੀ 'ਚ ਪਿਆ ਸੀ। ਕੋਈ ਘੁਮਿਆਰੀ ਸੀ, ਖੋਤਾ ਲਈ ਜਾਂਦੀ, ਆਪਦੇ ਬੱਚਾ ਲੈ ਕੇ ਉੱਤੇ ਬਹਾ ਕੇ, ਆਪਦੇ ਮਾਪਿਆਂ ਦੇ ਜਿਹੜੀ ਉਹ ਜਾਂਦੀ ਸੀ ਵਿਚਾਰੀ। ਉੱਥੇ ਬੱਚਾ ਰੋਂਦਾ ਦੇਖ ਕੇ ਉਹਨੇ ਵੀ ਚੱਕ ਲਿਆ। ਉਹ ਚੱਕ ਲਿਆ, ਚੱਕ ਕੇ ਉਹ ਆਪਦੇ ਮਾਪਿਆਂ ਦੇ ਲੈ ਗਈ। ਜੋ ਮਾਪਿਆਂ ਦੇ ਲੈ ਗਈ, ਤੇ ਉੱਥੇ ਜਾ ਕੇ ਕਿਸੇ ਲੁਹਾਰ ਸੀ ਕੌਮ ਦਾ, ਸਿੱਖ, ਉਹਦੇ ਔਲਾਦ ਹੈ ਨਹੀਂ ਸੀ। ਉਹ ਕਹਿੰਦੇ, ਉਹਨੇ ਪੁੱਛਿਆ ਵੀ ਆ ਬੱਚਾ? ਆਖਿਆ ਇਸ ਕਮੇ ਤਾਂ ਲੱਭਾ, ਮੈਨੂੰ ਦੇ ਦੇ, ਮੇਰੇ ਔਲਾਦ ਕੋਈ ਨਹੀਂ, ਲੈ ਲਾ। ਉਹਨੂੰ ਇਹ ਬੱਚਾ ਦੇ ਆਂਦਾ। ਇੱਧਰ ਆ ਗਈ। ਤੇ ਬਾਅਦ ਦੇ ਵਿੱਚ ਸਾਡੇ ਪਿੰਡ ਦੇ ਹੋਰ ਇੱਥੇ ਬੰਦੇ ਸੀ, ਜੱਟ ਮਸਮਾ ਬੈਠੇ ਆ ਇੱਥੇ ਆਪਣੇ, ਕੀ ਜੱਕ ਦਾ ਨਾਂ ਉੱਥੇ, ਆ ਇੱਥੇ ਮੇਲਾ ਲੱਗਦਾ ਦੁਮਾਨ ਸਾਹਿਬ, ਇੱਥੇ ਬੈਠੇ ਆ। ਹਾਂ ਅੱਛਾ, ਇੱਥੇ ਬੈਠੇ ਸਾਡੇ ਪਿੰਡ ਦੇ।
ਉਹ ਜੱਟ ਮੁਸਲਮਾਨ, ਉਹ ਵੀ ਆਪਦੇ ਬੱਚੇ ਭਾਲਦੀ ਫਿਰਦੀ ਸੀ। ਜਦੋਂ ਬੱਚੇ ਭਾਲਦੀ ਫਿਰਦੀ ਸੀ ਨਾ ਆਪਦੇ, ਤੇ ਉੱਥੇ ਉਹ ਬੁੜੀ ਜਿਹੜੀ ਉਹ ਘੁਮਿਆਰੀ ਸੀ, ਉਹ ਤੇ ਦੋਏ ਇਕੱਠੀਆਂ ਹੋ ਗਈਆਂ, ਕਿਤੇ ਬਹਿ ਗਈਆਂ। ਉਹਨੇ ਕਹਾਣੀ ਸੁਣਾਈ ਉਹਨੂੰ ਵੀ ਮੈਂ ਆਪਦੇ ਬੱਚੇ ਭਾਲਦੀ ਹਾਂ। ਆਖੇ ਤੁਹਾਡੇ ਕਾਫਲੇ ਦਾ ਮੈਂ ਇੱਕ ਬੱਚਾ ਲਿਆਈ ਸੀ, ਮੈਂ ਫਲਾਨੇ ਪਿੰਡ ਦੇ ਵਿੱਚ ਜਾ ਕੇ ਦੇ ਆਈ ਹਾਂ, ਫਲਾਣੇ ਢੁਆਰ ਦੇ ਕੋਲੇ ਆ। ਉਹਨੇ ਆਖਿਆ ਮੇਰਾ ਨਾ ਹੋਵੇ। ਉਹਨੇ ਲਈ ਮਿਲਟਰੀ, ਉੱਥੇ ਚਲੀ ਗਈ ਮਿਲਟਰੀ ਲੈ ਕੇ। ਜਦੋਂ ਉੱਥੇ ਲੈ ਕੇ ਗਈ, ਹਾਲਾਂਕਿ 3 ਸਾਲ ਦਾ ਸੀ ਉਹ, ਪਤਾ ਵੀ ਕੋਈ ਨਹੀਂ, ਸਮਝ ਵੀ ਕੋਈ ਨਹੀਂ ਸੀ। ਉਹ ਜਿਸ ਵਾਸਤੇ ਲੈ ਕੇ ਗਈ ਤੇ ਉਹ ਕਹਿਣ ਲੱਗਾ, ਦੇਖਿਆ ਬੱਚਾ ਇਹ ਖਰਾਸ ਦੇ ਉੱਤੋਂ ਆਟਾ ਊਟਾ ਲੈ ਜਾ ਕਰੇ, ਆਟੇ ਦਿੰਦੇ ਹੁੰਦੇ ਸੀ ਖਰਾਸਾਂ ਇਹਨੂੰ, ਆਟਾ ਊਟਾ ਲੈ ਜਾ ਕਰੇ। ਉਹ ਜਾ ਕੇ ਵਾਹਵਾ ਹੋ ਗਿਆ, 6-7 ਸਾਲ ਦਾ ਹੋ ਗਿਆ ਇਹ। ਜਦੋਂ ਉਹ ਲੈ ਕੇ ਗਈ ਉੱਥੇ, ਉਹਨੇ ਜਾ ਕੇ ਉਹ ਕਹਿੰਦਾ ਮੇਰੀ ਮਾਂ ਇਹ। ਉਹ ਕਹਿੰਦੇ ਆਖੇ ਜੀ ਭੁੱਲ ਗਿਆ, ਬੱਚਾ ਸੀਗਾ ਭੁੱਲ ਗਿਆ। ਆਖੇ ਚਲੋ ਮੁਸਲਮਾਨ ਦਾ ਬੱਚਾ ਤਾਂ ਲੈ ਆਈ। ਲਿਆ ਕੇ ਇੱਥੇ ਆ ਗਈ, ਆਹ ਚੋਪੜੇ, ਆਹ ਚੋਪੜਿਆਂ 'ਚ ਇੱਥੇ ਆ ਗਈ। ਇੱਥੇ ਚੋਪੜਿਆਂ 'ਚ ਆ ਗਈ ਤੇ ਇੱਥੇ ਸਾਡੇ ਪਿੰਡ ਦੇ ਹੋਰ ਘਰ ਸੀ, ਕਰੀਮਾ ਉਹਦੇ ਨਾਂ ਸੀ। ਕਰੀਮਾ ਆਪਦਾ ਬੱਚਾ ਲਈ ਹੈ, ਕਰੀਮਾ ਆਪਦਾ ਬੱਚਾ ਲਈ ਹੈ। ਕਹਿੰਦੇ ਲੋਕ ਦੇਖਣ ਆਉਣਾ ਹੀ ਸੀ ਨਾ, ਜੇ ਪਿੰਡ ਦੇ ਬੈਠੇ ਸੀਗੇ। ਉਹ ਕਹਿੰਦੇ ਤੇਰਾ ਤਾਂ ਨਹੀਂ ਬੱਚਾ ਇਹ ਤਾਂ ਖੈਰਦੀਨ ਦਾ ਰਾਜੋ ਦਾ, ਇਹਦੀ ਮਾਂ ਦਾ ਰਾਜੋ ਆ ਤੇ ਪਿਓ ਨਾਲ ਖੈਰਦੀਨ ਹੈ। ਹੈਂ, ਹੁਣ ਇਹਨੂੰ ਪਤਾ ਨਹੀਂ ਸੀ ਵੀ ਖੈਰਦੀਨ ਮੇਰੇ ਪਿਓ ਨਾਲ, ਮੇਰੀ ਮਾਂ ਨਾਲ ਰਾਜੋ ਆ। ਉਹ ਘਰੇ ਗਏ ਨੂੰ ਕੁੱਟੇ, ਤੂੰ ਕਹ ਕਰੀਮਾ ਮੇਰੀ ਮਾਂ ਹੈ, ਮਿਹਰ ਮੇਰਾ ਪਿਓ ਹੈ। ਬਾਹਰ ਬੱਚੇ ਨੂੰ ਪੜ੍ਹਾ ਦੇਣ ਵੀ ਰਾਜੋ ਤੇਰੀ ਮਾਂ ਹੈ, ਖੈਰਦੀਨ ਦਾ ਪਿਓ ਆ। ਹੈਂ, ਅਸੀਂ ਬੀਜਦੇ ਹੁੰਦੇ ਸਬਜ਼ੀ, ਇਹ ਕਿਤੇ ਮੂਲੀ ਪੱਟ ਕੇ ਉਹ ਬੱਚੇ ਧੋਂਦੇ ਆ ਨਾ ਬੱਚੇ, ਮੂਲੀ ਉਹ ਕਿਸੇ ਨੇ ਕਿਹਾ ਤੁਸੀਂ ਮੂਲੀਆਂ ਬੀਜਦੇ ਹੁੰਦੇ ਸੀ। ਇਹਦੇ ਉਹ ਮੂਲੀਆਂ ਚੇਤੇ ਆ ਗਈਆਂ ਵੀ ਅਸੀਂ ਮੂਲੀਆਂ ਵਾਕਿਆ ਹੀ ਬੀਜਦੇ ਸੀ, ਧੋਂਦਾ ਹੁੰਦਾ ਸੀ ਮੈਂ। ਉਹ ਚੇਤੇ ਆ ਗਈਆਂ, ਮੂਲੀਆਂ ਧੋਂਦਾ ਹੁੰਦਾ ਸੀ ਇਹ। ਫਿਰ ਉੱਥੋਂ ਜਾ ਕੇ ਉਹਨੇ ਆਖਿਆ ਵੀ ਪਤਾ ਲੱਗ ਜੂ। ਇੱਥੋਂ ਲੈ ਗਈ ਚੀਚਾ ਬਦਲਣੀ। ਚੀਚਾ ਬਦਲਣੀ ਉਹਦਾ ਦੇਰ ਪਹਿਲਾਂ ਲੱਗਾ ਸੀ ਇੱਥੇ ਗੱਡੀ ਦਾ, ਬਾਬੂ ਸੀ ਗੱਡੀ ਦਾ, ਨਾਂ ਵੀ ਬਾਬੂ ਸੀ ਤੇ ਗੱਡੀ ਦੇ ਬਾਬੂ ਹੀ ਕਹਿੰਦੇ ਸੀ ਉਹਨੂੰ। ਉਦੋਂ ਕੁਆਟਰ ਨੇ ਨਾਲ ਲੈਣ ਦੇ, ਇਹਨਾਂ ਦੇ ਪੱਲੀਆਂ ਤਾਣੀਆਂ ਕੁਆਟਰ ਨਾਲ ਹੁੰਦੇ ਸੀ, ਜੇ ਗੱਡੀ ਦੇ ਸੀ ਨਾ ਨੌਕਰ ਮੁਲਾਜ਼ਮ ਉੱਥੇ ਸੀ ਇਹ। ਉੱਥੇ ਇੱਥੇ ਇਹਨੇ ਆਖਿਆ ਲੈ ਕੇ ਭਾਈ ਉੱਥੇ ਲੈ ਗਈ। ਇੱਥੇ ਸਾਡੇ ਪਿੰਡ ਦਾ ਘੁਮਿਆਰ, ਉਹ ਵੀ ਆਪਦੇ ਬੱਚੇ ਭਾਲਦਾ ਫਿਰਦਾ ਸੀ, ਬੁੱਧਾ ਉਹਦੇ ਨਾਂ ਸੀ। ਛੈਣੀ ਦਾ ਪੁੱਤ ਸੀ ਉਹ, ਜਿਹੜਾ ਬੁੱਧਾ ਘੁਮਿਆਰ ਸੀ, ਛੈਣੀ ਉਹਦੇ ਪਿਓ ਨਾਲ ਸੀ। ਉਹ ਵੀ ਆਪਦੇ ਬੱਚੇ ਭਾਲਦਾ ਫਿਰਦਾ ਸੀ। ਉਹ ਕਿਤੇ ਉੱਥੇ ਚਲਾ ਗਿਆ, ਹੈਂ, ਚੋਪੜਿਆਂ 'ਚ। ਜਦੋਂ ਉੱਥੇ ਗਿਆ ਤਾਂ ਉਹਨੂੰ ਪਤਾ ਲੱਗਾ ਇਹ ਤਾਂ ਖੈਰਦੀਨ ਦਾ ਮੁੰਡਾ ਲਿਆਈਏ ਕਰੀਮਾ। ਉਹ ਇੱਥੇ ਸਾਡੇ ਕੋਲੇ ਆ ਗਿਆ। ਉਹਨੇ ਆ ਕੇ ਸਾਨੂੰ ਦੱਸਿਆ ਬਈ ਤੁਹਾਡਾ ਮੁੰਡਾ ਕਰੀਮਾ ਲੈ ਆਈ। ਹੈਂ, ਚੀਚਾ ਨਹੀਂ, ਇੱਥੇ ਚੀਚਾ ਨਹੀਂ ਪਤਾ ਸੀ ਵੀ ਇੱਥੇ ਲੈ ਆਈ, ਇੱਥੇ ਚੋਪੜਿਆਂ 'ਚ। ਇੱਥੇ ਆ ਕੇ ਉਹ ਆ ਕੇ ਸਾਨੂੰ ਦੱਸਿਆ ਅੰਮੀ ਭੱਜ ਗਈ ਇੱਥੋਂ, ਸ਼ਾਮ ਦਾ ਟਾਈਮ ਹੋਇਆ, ਘੰਟਾ ਇੱਕ ਦਿਨ ਰਹੇ। ਆਖੇ ਮੈਂ ਤਾਂ ਹੁਣ ਜਾਣਾ। ਅੱਬਾ ਕਹਿੰਦਾ ਸਵੇਰੇ ਜਾਈ। ਨਹੀਂ, ਕਹਿੰਦੀ ਹੁਣ ਜਾਣਾ। ਬੂਰੇ ਚਲੀ ਗਈ ਤੁਰ ਕੇ। ਚੋਪੜੇ ਇੱਥੋਂ 5-4 ਮੀਲ ਆ, 5-6 ਮੀਲ ਜ਼ਿਆਦਾ ਹੀ ਹੋਣੇ ਆ। ਦਾਨਾ ਇਬਰਾਹਿਮ ਇਹਨੀ ਬਾਠੀ ਆ, ਉੱਥੇ ਹੀ ਕੋਲੇ ਚੋਪੜੇ। ਉਹ ਜਦੋਂ ਉੱਥੇ ਗਈ ਤੇ ਰਾਤ ਨੂੰ, ਰਾਤ ਦੇ 10 ਵਜੇ ਤੁਰ ਕੇ ਗਈ, ਇਕੱਲੀ ਜਵਾਨ ਸੀ ਉਦੋਂ। ਤੁਰ ਕੇ ਗਈ, ਜਾ ਕੇ ਪਿੰਡ ਦਿਆਂ ਨੂੰ ਮਿਲੀ। ਉਹ ਕਹਿੰਦੇ ਤੇਰਾ ਰਾਜੂ ਮੁੰਡਾ ਹੈਗਾ। ਕਰੀਮਾ ਲੈ ਗਈ ਚੀਚਾ ਬਸਨੀ, ਤੇਰਾ ਮੁੰਡਾ ਹੈਗਾ। ਰੋਟੀ ਰਾਟੀ ਖਾਧੀ ਉੱਥੋਂ। ਕਹਿੰਦੀ ਮੈਂ ਤਾਂ ਵਾਪਸ ਜਾਣਾ, ਮੈਂ ਤਾਂ ਮੁੰਡੇ ਕੋਲ ਜਾਣਾ। ਵਾਪਸ ਫੇਰ ਮੁੜ ਪਈ। ਉਹਨੀ ਪੈਣੀ ਰਾਤ ਸੁਬਾਹ 4 ਵਜੇ ਫੇਰ ਆ ਗਈ ਬੂਰੇ। ਚਾਹ ਪਾਣੀ ਬੂਰਿਆਂ ਆ ਕੇ ਪੀਤਾ। ਚੀਚਾ ਬਸਨੀ ਗਈ, ਸੂਰਜ ਨਿਕਲ ਦੇਣਾ। ਅੱਗੇ ਬੱਚੇ ਖੇਡਦੇ ਸੀ ਪਲਾਟਾਂ 'ਚ, ਉਹ ਕਾਜੇ ਨਾ ਪਲਾਟਾਂ 'ਚ, ਤੇ ਉਹ ਬੱਚਾ ਖੇਡਣ ਗਿਆ ਸੀ। ਉਹਦਾ ਪੁੱਛ ਕੇ ਤੇ ਚਲੀ ਗਈ ਉੱਥੇ ਉਹਦੇ ਕਮਰੇ 'ਚ। ਅੱਗੇ ਬਾਬੂ ਘਰ ਹੋਵੇ, ਪਿੰਡ ਦਾ ਸੀ, ਉਹ ਜਾਣਦਾ ਸੀ ਰਾਜੂ ਤੇਰਾ ਮੁੰਡਾ ਹੈਗਾ। ਉਹ ਛੱਡ ਕੇ ਚਲੀ ਗਈ। ਫੇਰ ਕਿਤੇ ਬੱਚੇ ਭਾਲਣਾ ਆਪਦੇ, ਉਹ ਹੋ ਜਾਣਾ ਨਹੀਂ। ਉੱਥੇ ਜਾ ਕੇ ਕਿਹਾ ਬਈ ਤੇਰਾ ਮੁੰਡਾ ਹੈਗਾ ਮੇਰੇ ਕੋਲੇ ਆ, ਉਹ ਖੇਡਦਾ ਬਾਹਰ। ਬਹਿ ਜਾ, ਹੁਣ ਆਪਾਂ ਦੇਖਦੇ ਤੈਨੂੰ ਪਛਾਣਦਾ ਕਿ ਨਹੀਂ ਪਛਾਣਦਾ। 3 ਸਾਲ ਦਾ ਸੀਗਾ ਤੇ ਉੱਤੋਂ 5-6 ਸਾਲ ਲੰਘ ਗਏ, 5-6 ਸਾਲ। ਉਹਨੇ ਕਿਹਾ ਬਈ ਮੈਂ ਦੇਖਦੇ ਆਪਾਂ। ਉਹਨੇ ਜਾ ਕੇ ਮੁੰਡਾ ਫੜ ਲਿਆ, ਜਾ ਕੇ ਉੱਥੇ ਬਹਿ ਕੇ ਬਾਹਰ ਪਲਾਟਾਂ 'ਚ, ਤੇ ਪੱਲੀ ਪੁੱਲੀ ਚੱਕਦੀ, ਚੱਕ ਕੇ ਮੰਜਾ ਮਾਈ ਦਾ ਸਾਹਮਣੇ ਡਾਹਤਾ। ਇੱਧਰ ਐਂ ਦਿਖਾਉਂਦਾ ਜੋ ਐਂ ਮੂੰਹ ਕਹਿੰਦਾ ਆਹ ਮੇਰੀ ਮਾਂ ਹੁਣ ਆਈ ਆ।
ਲਓ ਜੀ, ਇੱਕ ਇਹ ਦਾਸਤਾਨ ਤੁਹਾਨੂੰ ਸੁਣਾਈ ਅਸੀਂ ਬਾਬਾ ਜੀ ਫਜ਼ਲਦੀਨ, ਰਿਆਸਤ ਪਟਿਆਲਾ, ਪਿੰਡ ਭਦੌੜ, ਬਾਬਾ ਫਤਿਹਦੀਨ, ਇਹਨਾਂ ਦੀ ਤੁਹਾਨੂੰ ਦਾਸਤਾਨ ਸੁਣਾਈ ਹੈ। ਔਰ ਜਿਹੜੀ ਪੀੜਤਾ ਪੰਜਾਬੀ ਲਹਿਰ ਚੈਨਲ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਨਿਊ ਜਨਰੇਸ਼ਨ ਤੱਕ, ਨਵੀਂ ਪੀੜ੍ਹੀ ਤੱਕ, ਉਹਦਾ ਇੱਕ ਇੱਕ ਕਿਰਦਾਰ ਸੀ। ਅਗਲੀ ਕਿਸ਼ਤ ਦੇ ਵਿੱਚ ਆਪਾਂ ਇੱਕ ਹੋਰ ਕਿਰਦਾਰ ਦੇ ਨਾਲ ਤੁਹਾਡੀ ਸੇਵਾ 'ਚ ਜ਼ਰੂਰ ਹਾਜ਼ਰ ਹੋਵਾਂਗੇ। ਅਸਲਾਮ ਅਲੈਕਮ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ।